ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 22 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਇੰਸ਼ੋਰੈਂਸ ਕਰਵਾ ਸਕਦੇ ਹੋ। ਹਰ ਤਰ੍ਹਾਂ ਦੀ ਇੰਸ਼ੋਰੈਂਸ ਜਿਹੜੀ ਉਹ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਂਨੀ ਜੇ ਟਿਰਕੇਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਗਲੋਵਿਸ, ਸਤਰਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਡ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਬਿੰਦਰ ਢਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਲੱਦੜ ਬੇਕਰਸਫੀਲਡ, ਧਰਮ ਸਿੰਘ ਕੁਲਦੀਪ ਸੰਘਾ ਬੇਕਰਸਫੀਲਡ, ਪਰਮਜੀਤ ਸਿੰਘ ਦਿਓਲ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਵੱਡੀ ਨਿਊਜ਼ ਵੈਦਰ ਨੂੰ ਲੈ ਕੇ ਆ। ਹੁਣ ਤੱਕ ਜੋ ਚੈੱਕ ਕਰਦੇ ਜਾਈਏ, ਸਭ ਤੋਂ ਪਹਿਲਾਂ ਫਲਾਈਟਸ ਦੀਆਂ 1700 ਫਲਾਈਟਸ ਕੈਂਸਲ ਹੋ ਚੁੱਕੀਆਂ ਜਿਸ ਟਾਈਮ ਤੱਕ ਆਪਾਂ ਤੁਹਾਡੇ ਨਾਲ ਲਾਈਵ ਖਬਰਾਂ ਕਰ ਰਹੇ ਹੈਗੇ ਆ। 60 ਮਿਲੀਅਨ ਅਮਰੀਕਨ ਲੋਕ ਇਸ ਵੇਲੇ ਇਸ ਜਿਹੜਾ ਅਨਪ੍ਰੈਸੀਡੈਂਟਡ ਵਿੰਟਰ ਸਟਾਰਮ ਆ ਉਹਦੇ ਮਾਰ ਦੇ ਥੱਲੇ ਆਏ ਹੋਏ ਹੈਗੇ ਆ। ਤੇ ਡਕੋਟਾ, ਮਿਨੇਸੋਟਾ, ਵਿਸਕੌਨਸਨ, ਇਹ ਸਾਰੀਆਂ ਸਟੇਟਸ ਦੇ ਵਿੱਚ ਸਟਾਰਮ ਆਏ ਆ। ਸਕੂਲ ਕਲੋਜ਼ ਆ ਇਹਨਾਂ ਸਟੇਟਸ ਦੇ ਵਿੱਚ। ਕੈਲੀਫੋਰਨੀਆ ਦੇ ਵਿੱਚ ਵੀ ਮਿਲੀਅਨਸ ਆਫ ਲੋਕ ਜਿਹੜੇ ਆ ਉਹਨਾਂ ਨੂੰ ਇਹ ਅਫੈਕਟ ਕਰ ਰਿਹਾ। ਹਵਾਵਾਂ ਬਹੁਤ ਤੇਜ਼ ਆ, ਬਿਜਲੀ ਆ ਬਹੁਤ ਜ਼ਿਆਦਾ ਲੋਕਾਂ ਦੀ ਗਈ ਆ, ਰਾਤੀ ਵੀ ਗਈ ਆ। ਨੈਸ਼ਨਲ ਵੈਦਰ ਸਰਵਿਸ ਨੇ ਜੋ ਵਾਰਨਿੰਗ ਇਸ਼ੂ ਕੀਤੀ ਆ ਵਿੰਟਰ ਸਟਾਰਮ ਦੀ, ਬਲਿਜ਼ਰਡ, ਹਾਈ ਵਿੰਡ ਐਡਵਾਈਜ਼ਰੀਜ਼ ਵੈਸਟਰਨ ਤੇ ਨਾਰਥ ਸੈਂਟਰਲ USA ਦੇ ਵਿੱਚ ਕੀਤੀ ਆ ਤੇ ਬਹੁਤ ਜਗ੍ਹਾ ਦੇ ਉੱਤੇ ਜੋ ਸਨੋ ਆ 2 ਫੁੱਟ ਤੱਕ ਪਊਗੀ। ਇਹ ਆਪਾਂ ਤੁਹਾਡੇ ਨਾਲ ਕੱਲ ਵੀ ਗੱਲਬਾਤ ਕੀਤੀ ਸੀ। ਮਿਨੇਐਪਲਸ ਸੈਂਟ ਪਾਲ ਇੰਟਰਨੈਸ਼ਨਲ ਏਅਰਪੋਰਟ 'ਚ 407 ਦੇ ਕਰੀਬ ਫਲਾਈਟਸ ਕੈਂਸਲ ਹੋਈਆਂ। ਡੈਨਵਰ ਇੰਟਰਨੈਸ਼ਨਲ ਏਅਰਪੋਰਟ ਤੇ 200 ਤੋਂ ਵੱਧ ਜਿਹੜੀਆਂ ਫਲਾਈਟਸ ਆ ਉਹ ਹੁਣ ਤੱਕ ਕੈਂਸਲ ਹੋ ਚੁੱਕੀਆਂ ਹੈਗੀਆਂ। ਜੀ ਬਿਲਕੁਲ ਹਰਜੋਤ ਸਿੰਘ ਜੀ, ਵੈਦਰ ਕੰਡੀਸ਼ਨਸ ਕੋਈ ਬਹੁਤੀਆਂ ਜਿਹੜੀਆਂ ਇਸ ਟਾਈਮ ਦੁਨੀਆ ਨੂੰ ਨਹੀਂ ਰਾਸ ਆ ਰਹੀਆਂ। ਕੱਲ ਇੱਥੇ ਕੈਲੀਫੋਰਨੀਆ ਦੇ ਵਿੱਚ ਕਈ ਥਾਵਾਂ ਦੇ ਉੱਤੇ ਬਹੁਤ ਤੇਜ਼ ਹਵਾਵਾਂ ਚੱਲੀਆਂ। ਸ਼ਾਮ ਨੂੰ ਆਪਾਂ ਦੱਸ ਹੀ ਰਹੇ ਸੀਗੇ ਵੀ ਕਿੱਦਾਂ ਦੀ ਸਥਿਤੀ ਜਿਹੜੀ ਆ ਉਹ ਇਸ ਟਾਈਮ ਬਣੀ ਪਈ ਹੈਗੀ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਬਿਜਲੀ ਜਿਹੜੀ ਉਹ ਗੁੱਲ ਰਹੀ, ਕਈ ਘੰਟੇ ਤੱਕ ਬਿਜਲੀ ਜਿਹੜੀ ਉਹ ਨਹੀਂ ਆਈ ਤੇ ਰੁੱਖ ਬਹੁਤ ਜ਼ਿਆਦਾ ਡਿੱਗੇ, ਬਹੁਤ ਜ਼ਿਆਦਾ ਨੁਕਸਾਨ ਜਿਹੜਾ ਇਸ ਦੇ ਕਰਕੇ ਹੋਇਆ ਹੈਗਾ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਹਰਜੋਤ ਸਿੰਘ ਜੀ ਵੈਦਰ ਕੰਡੀਸ਼ਨਸ ਦੇ ਵਿੱਚ ਇੱਦਾਂ ਦੀ ਹੀ ਸਥਿਤੀ ਜਿਹੜੀ ਉਹ ਦੱਸੀ ਜਾ ਰਹੀ ਆ। ਤੇਜ਼ ਹਵਾਵਾਂ ਜਿਹੜੀਆਂ ਉਹ ਚੱਲੀਆਂ ਕੱਲ। ਅੱਜ ਤੋਂ ਜਿਹੜਾ ਉੱਦਾਂ ਦੱਸਿਆ ਜਾ ਰਿਹਾ, ਖਾਸ ਕਰਕੇ ਜੇ ਅਸੀਂ ਫਰੈਜ਼ਨੋ ਦਾ ਇੱਧਰ ਦਾ ਦੱਸਾਂ ਮੈਂ, ਤਾਂ ਹਵਾਵਾਂ ਥੋੜ੍ਹੀਆਂ ਥੰਮ ਚੁੱਕੀਆਂ ਨੇ, ਪਰ ਮੀਂਹ ਜਿਹੜੇ ਅਗਲੇ 3-4 ਦਿਨ ਦੱਸਿਆ ਆ। ਆਲਦੋ ਅਜੇ ਧੁੱਪ ਲੱਗੀ ਆ ਪੂਰੀ, ਪਰ ਇਹ ਮੌਸਮ ਸ਼ਾਮ ਤਾਈਂ ਜਿਹੜਾ ਕਹਿੰਦੇ ਵੀ ਤਬਦੀਲ ਹੋ ਜਾਣਾ ਹੈਗਾ ਆ। ਸੋ ਠੰਡ ਦਾ ਪ੍ਰਕੋਪ ਆ ਰਿਹਾ ਆ। ਸੋ ਆਪਣੇ ਆਪ ਨੂੰ ਜਿਹੜਾ ਇਸ ਚੀਜ਼ ਦੇ ਵਿੱਚ ਧਿਆਨ ਰੱਖੋ। ਆਪਾਂ ਦੇਖਿਆ ਸੀਗਾ ਦਸੰਬਰ ਦੇ ਵਿੱਚ ਕ੍ਰਿਸਮਸ ਵੀਕਐਂਡ ਦੇ ਉੱਤੇ ਵੀ ਇੱਦਾਂ ਦੀ ਸਥਿਤੀ ਜਿਹੜੀ ਉਹ ਬਣੀ ਸੀ, ਵਿੰਟਰ ਸਟਾਰਮਸ ਆਏ ਸੀ। ਫਿਰ ਜਨਵਰੀ ਦੇ ਵਿੱਚ ਇੱਕ ਹੋਰ ਉਤੋਂ 2 ਹਫ਼ਤਿਆਂ ਬਾਅਦ ਹੀ ਜਿਹੜਾ ਸਟਾਰਮਸ ਜਿਹੜੇ ਉਹ ਆਏ ਤੇ ਹੁਣ ਇੱਕ ਵਾਰੀ ਫਿਰ ਫੈਬ ਦੇ ਵਿੱਚ ਆਪਾਂ ਨੂੰ ਇਹ ਐਕਸਟ੍ਰੀਮ ਵੈਦਰ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ। ਕਲਾਈਮੇਟ ਚੇਂਜ ਜਿਹੜਾ ਹਰਜੋਤ ਸਿੰਘ ਜੀ ਲਗਾਤਾਰ ਜਿਸ ਦੇ ਉੱਤੇ ਸਾਇੰਸਦਾਨ ਕਹਿੰਦੇ ਰਹੇ ਆ, ਉਹ ਆਪਣਾ ਪ੍ਰਕੋਪ ਕਿਤੇ ਨਾ ਕਿਤੇ ਦਿਖਾਉਣਾ ਜਿਹੜਾ ਉਹ ਸ਼ੁਰੂ ਕਰ ਰਿਹਾ ਹੈਗਾ ਆ। ਤੇ ਸਥਿਤੀਆਂ ਜਿਹੜੀਆਂ ਆ ਕਾਫੀ ਜ਼ਿਆਦਾ ਭਿਆਨਕ ਬਣਦੀਆਂ ਜਾ ਰਹੀਆਂ ਆ। ਕਿੰਨਾ ਕੁ ਚਿਰ ਲੋਕ ਇਸ ਨੂੰ ਸਹੇੜ ਸਕਣਗੇ, ਇਹ ਕਾਫੀ ਔਖਾ ਆ। ਇਨਫਰਾਸਟਰਕਚਰ ਦੇ ਉੱਤੇ ਇਸ ਦਾ ਭਾਰ, ਉਸ ਨੂੰ ਮੁਰੰਮਤ ਕਰਨ ਦੇ ਲਈ ਜਿਹੜਾ ਵਕਤ ਲੱਗਦਾ ਆ, ਉਹ ਮਨੀ ਜਿਹੜੀ ਸਪੈਂਡ ਹੁੰਦੀ ਆ,
ਤੇ ਬਦਕਿਸਮਤੀ ਦੇ ਨਾਲ ਬਹੁਤ ਸਾਰੀਆਂ ਜਾਨਾਂ ਵੀ ਜਿਹੜੀਆਂ ਚਲੇ ਜਾਂਦੀਆਂ ਆ। ਸੋ ਇਹ ਜਿਹੜੀ ਸਾਰੀ ਸਥਿਤੀ ਇਸ ਟਾਈਮ ਬਣੀ ਪਈ ਆ, ਇਸ ਦੇ ਉੱਤੇ ਕਾਫੀ ਵਿਚਾਰ ਚਰਚਾ ਜਿਹੜੀ ਹੋਣੀ ਚਾਹੀਦੀ ਆ। ਇਸ ਮੌਕੇ 29 ਸੂਬੇ ਜਿਹੜੇ ਆ ਵੱਖ-ਵੱਖ ਵੈਦਰ ਅਲਰਟਸ ਦੇ ਅੰਡਰ ਉਹ ਚੱਲ ਰਹੇ ਨੇ। ਕਹਿ ਸਕਦੇ ਹਾਂ ਵੀ ਅੱਧੀ ਪਾਪੂਲੇਸ਼ਨ ਅਮਰੀਕਾ ਦੀ ਉਹ ਵਿੰਟਰ ਸਟਾਰਮਸ ਤੋਂ ਜਿਹੜੀ ਇਹ 3 ਦਿਨਾਂ ਦਾ ਜਿਹੜਾ ਸਟਾਰਮ ਲੈ ਕੇ ਆਇਆ ਕੋਲਡ ਆਊਗਾ, ਉਸ ਦੇ ਚਪੇਟ ਵਿੱਚ ਰਹਿਣਗੇ। ਜੀ। ਲਾਸ ਐਂਜਲਸ ਦੇ ਵਿੱਚ ਲਾਸ ਐਂਜਲਸ ਕਾਉਂਟੀ 'ਚ ਬਲਿਜ਼ਰਡ ਵਾਰਨਿੰਗ ਇਸ਼ੂ ਕੀਤੀ ਗਈ ਹੈ। ਕਹਿੰਦੇ ਵੀ ਪਹਿਲੀ ਵਾਰੀ ਨੈਸ਼ਨਲ ਵੈਦਰ ਸਰਵਿਸ ਨੇ ਇਸ਼ੂ ਕੀਤੀ ਆ, ਪਹਿਲਾਂ ਇਦਾਂ ਦੀ ਕਦੇ ਨਹੀਂ ਹੋਈ। ਲਾਸ ਐਂਜਲਸ, ਵੈਂਚੁਰਾ, ਸੈਂਟਾ ਬਾਰਬਰਾ ਕਾਉਂਟੀਜ਼ ਦੇ ਵਿੱਚ ਬਲਿਜ਼ਰਡ ਵਾਰਨਿੰਗ ਫਰਾਈਡੇ ਥਰੂ ਸੈਚਰਡੇ, ਅੱਜ, ਕੱਲ ਤੇ ਪਰਸੋਂ ਤੱਕ ਇਹ ਤਿੰਨੇ ਦਿਨ ਜਿਹੜੀ ਆ ਇਸ਼ੂ ਕੀਤੀ ਗਈ। ਕਹਿੰਦੇ ਵੀ ਇਦਾਂ ਦੀ ਕਦੇ ਚੀਜ਼ ਸੁਣੀ ਨਹੀਂ ਹੈਗੀ ਲਾਸ ਐਂਜਲਸ ਦੇ ਵਿੱਚ। 2006 ਦੇ ਵਿੱਚ ਕੁਝ ਬਲਿਜ਼ਰਡਸ ਆਏ ਸੀ ਵਾਰਨਿੰਗ ਉਹਦ, ਪਰ ਇਦਾਂ ਦੀ ਸੁਣੀ ਨਹੀਂ ਹੈ। 6000 ਫੁੱਟ ਤੋਂ ਉਚਾਈ ਵਾਲੀਆਂ ਸਾਰੀਆਂ ਪਹਾੜੀਆਂ ਦੇ ਉੱਤੇ ਕਾਫੀ ਸਨੋ ਪਊਗੀ। ਡਾਕਟਰ ਡੈਨੀਅਲਸ ਮੈਨ ਇੱਕ ਕਲਾਈਮੇਟ ਸਾਇੰਟਿਸਟ ਹੈਗੇ UCLA ਦੇ ਵਿੱਚ, ਇਹ ਕਹਿੰਦੇ ਬੜੀ ਅਨਯੂਜ਼ੁਅਲ ਜਿਹੜੀ ਈਵੈਂਟ ਹੋ ਰਹੀ ਆ, ਇਦਾਂ ਦਾ ਕਦੇ ਆਪਾਂ ਦੇਖਿਆ ਨਹੀਂ ਹੈਗਾ। 24 ਤੋਂ ਲੈ ਕੇ 48 ਘੰਟਿਆਂ ਦੇ ਵਿੱਚ ਜੋ ਸਟਾਰਮ ਆ ਉਹ ਬਹੁਤ ਤੇਜ਼ ਰਹਿਣਗੇ ਤੇ ਸਨੋ ਵੀ ਪਊਗੀ। ਲਾਸ ਐਂਜਲਸ ਨੈਸ਼ਨਲ ਵੈਦਰ ਸਰਵਿਸ ਦੇ ਆਫਿਸ ਨੇ ਇਹ ਦੱਸਿਆ ਹੈਗਾ ਆ। ਡਾਊਨਟਾਊਨ ਲਾਸ ਐਂਜਲਸ ਦੇ ਵਿੱਚ ਤੁਸੀਂ ਜਿਹੜੀਆਂ 10,600 ਫੁੱਟ ਉੱਚੀਆਂ ਪਹਾੜੀਆਂ ਆ ਉਹਨਾਂ ਦੇ ਉੱਤੇ ਸਨੋ ਦੇਖ ਸਕਦੇ ਆ। ਹਾਲੀਵੁੱਡ ਸਾਈਨ ਕਹਿੰਦੇ ਭਈ ਸਨੋ ਦੇ ਵਿੱਚ ਕਵਰ ਹੋ ਜਾਊਗਾ। ਸੋ ਇਹ ਦੇਖੋ, ਆਪਾਂ ਜਦੋਂ ਜਾਂਦੇ ਹੀ ਆ ਲਾਸ ਐਂਜਲਸ ਦੇਖਦੇ ਹਾਂ, ਹਾਲੀਵੁੱਡ ਦਾ ਬਹੁਤ ਵੱਡਾ ਸਾਈਨ ਲੱਗਿਆ ਹੁੰਦਾ। ਹਾਲਾਂਕਿ ਉਹ ਬਾਹਲੀ ਐਡੀ ਉਚਾਈ ਤੇ ਨਹੀਂ ਜੇ ਦੇਖਿਆ ਜੀ ਜਾਵੇ, ਜੀ। ਪਰ ਉਹ ਕਹਿੰਦੇ ਵੀ ਪੂਰਾ ਸਨੋ ਦੇ ਵਿੱਚ ਕਵਰ ਹੋ ਜਾਊਗਾ। ਸੋ ਇਦਾਂ ਦਾ ਉੱਥੇ ਕਦੇ ਦੇਖਿਆ ਨਹੀਂ ਗਿਆ ਹੈਗਾ ਵੀ ਉਹ ਸਾਈਨ ਸਨੋ ਦੇ ਨਾਲ ਕਵਰ ਹੋਇਆ ਹੋਵੇ। 1999 ਦੇ ਵਿੱਚ 2 ਦਿਨਾਂ ਦੇ ਲਈ ਕਲੋਜ਼ ਕੀਤਾ ਗਿਆ ਸੀ। ਉਸ ਟਾਈਮ ਦੇ ਉੱਤੇ ਜੋ ਹਵਾਵਾਂ ਸੀਗੀਆਂ 50 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀਆਂ ਸੀਗੀਆਂ। ਤੇ ਦੂਸਰੇ ਪਾਸੇ ਲੋਕਾਂ ਨੂੰ ਜੋ ਇਲੈਕਟ੍ਰਿਕ ਕੰਪਨੀਆਂ ਆ ਉਹਨਾਂ ਦਾ ਬੜਾ ਜਿਹੜਾ ਆ ਧੱਕਾ ਸਹਿਣਾ ਪੈ ਰਿਹਾ ਆ। ਆਪਾਂ ਕਹਿ ਸਕਦੇ ਹਾਂ 1,20,000 ਦੇ ਕਰੀਬ ਜੋ ਕੈਲੀਫੋਰਨੀਆ ਦੇ ਵਿੱਚ ਰੈਜ਼ੀਡੈਂਟਸ ਆ ਉਹਨਾਂ ਦੀ ਬਿਜਲੀ ਕੱਲ ਚਲੇ ਗਈ, ਜਿਹਦੇ ਵਿੱਚੋਂ 50% ਸੈਨ ਫਰਾਂਸਿਸਕੋ ਬੇ ਏਰੀਆ ਸੀਗਾ, ਜਿੱਥੇ ਬਹੁਤ ਜਗ੍ਹਾ ਦੇ ਉੱਤੇ ਬਿਜਲੀ ਰਾਤੀ ਨਹੀਂ ਆਈ। ਤੇ ਵੈਦਰ ਸਰਵਿਸ ਆਫਿਸ ਜੋ ਸੈਨ ਫਰਾਂਸਿਸਕੋ 'ਚ ਹੈਗਾ ਆ, ਉਹਨਾਂ ਨੇ ਇਹ ਦੱਸਿਆ ਵੀ ਪਾਵਰਫੁਲ ਵਿੰਡਸ, ਹਵਾਵਾਂ ਬਹੁਤ ਤੇਜ਼ ਆ ਤੇ ਟਰੀ ਬਹੁਤ ਡਿੱਗੇ ਹੋਏ ਆ ਤੇ ਰੂਫਸ ਲੋਕਾਂ ਦੇ ਘਰਾਂ ਦੀਆਂ ਬਹੁਤ ਉੱਡਦੀਆਂ ਡਿੱਗੀਆਂ ਪਈਆਂ ਆ ਤੇ ਤਾਰਾਂ ਡਿੱਗ ਪਈਆਂ ਆ। ਇਸ ਕਰਕੇ ਜੋ ਬਿਜਲੀ ਆ ਉਹ ਉਹਨਾਂ ਨੂੰ ਕੱਟ ਕਰਨੀ ਪਈ। ਬਿਲਕੁਲ, ਕੱਲ ਹਰਜੋਤ ਸਿੰਘ ਜੀ ਮੈਂ ਦੱਸ ਕੇ ਗਿਆ ਸੀਗਾ ਇੱਥੇ ਵੀ ਬਿਜਲੀ ਗੁੱਲ ਹੋ ਸਕਦੀ ਹੈ, ਤੇ ਕੱਲ ਰਾਤੀ ਸਾਡੇ ਵੀ ਕਲੋਵਿਸ ਦੇ ਇਲਾਕੇ ਦੇ ਵਿੱਚ 2-3 ਘੰਟੇ ਬਿਜਲੀ ਜਿਹੜੀ ਉਹ ਗੁੱਲ ਰਹੀ। ਜਾਂਦਿਆਂ ਨੂੰ ਬਿਜਲੀ ਸੀਗੀ, ਪਰ ਉੱਥੇ ਪਹੁੰਚਦਿਆਂ ਸਾਰੀ ਬਾਅਦ ਦੇ ਵਿੱਚ ਬਿਜਲੀ ਪੂਰੇ ਦੇ ਪੂਰੇ ਸਾਡੇ ਬਲਾਕ ਦੇ ਵਿੱਚ ਕਈ ਘੰਟਿਆਂ ਤੱਕ ਜਿਹੜੀ ਉਹ ਗਈ ਰਹੀ ਆ। ਅਜੇ ਵੀ ਫਰੈਜ਼ਨੋ ਦੇ ਇਲਾਕੇ ਦੇ ਵਿੱਚ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਬਿਜਲੀ ਗੁੱਲ ਆ। ਤੇ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਸਭ ਤੋਂ ਜ਼ਿਆਦਾ ਜਿਹੜੀ ਮਾਰ ਇਸ ਇੱਕ ਵਾਰੀ ਫੇਰ PG&E ਦੀ ਜਿਹੜੀ ਬਿਜਲੀ ਗਈ ਹੋਣ ਦੀ ਆ, ਉਹ ਬੇ ਏਰੀਏ ਨੂੰ ਇਸ ਟਾਈਮ ਝੱਲਣੀ ਪੈ ਰਹੀ ਆ। ਬਹੁਤ ਸਾਰੇ ਟਰੀ ਡਿੱਗਣ ਦੇ ਕਰਕੇ ਜਿਹੜੀਆਂ ਆਊਟੇਜਸ ਆ ਉਹ ਹੋ ਰਹੀਆਂ ਆ। ਮੇਕ ਸ਼ੋਰ ਕਰੋ ਵੀ ਤੁਸੀਂ PG&E ਦੇ ਨਾਲ ਆਪਣੇ ਜਿਹੜੇ ਫੋਨ ਆ, ਮੋਬਾਈਲ ਫੋਨ ਆ, ਉਹ ਅਲਰਟਸ ਦੇ ਉੱਤੇ ਲਾਏ ਹੈਗੇ। ਐਟਲੀਸਟ ਬਿਜਲੀ ਗਈ ਆ ਤੇ ਕਦੋਂ ਜਿਹੜੀ ਉਹਨਾਂ ਦੀ ਕਿਆਸ ਰਹੀਆਂ ਵੀ ਵਾਪਸ ਆ ਸਕਦੀ ਆ, ਉਸ ਦਾ ਤੁਹਾਨੂੰ ਪਤਾ ਲੱਗ ਜਾਂਦਾ ਆ। ਚਾਰਜ ਵਗੈਰਾ ਜਿਹੜੀਆਂ ਚੀਜ਼ਾਂ ਭਾਈ ਅਜੇ ਵੀ ਆਪਣੀਆਂ ਤੁਸੀਂ ਕਰਕੇ ਜਿਹੜਾ ਉਹ ਰੱਖੋ। ਸਥਿਤੀ ਆਉਣ ਵਾਲੇ ਦਿਨਾਂ 'ਚ ਫਿਰ ਉੱਦਾਂ ਦੀ ਦੁਬਾਰਾ ਬਣ ਸਕਦੀ ਹੈਗੀ ਆ। ਬਾਕੀ ਓਬਵੀਅਸਲੀ ਟਰੈਵਲਿੰਗ ਕੰਡੀਸ਼ਨਸ ਬੈਡ ਹੋਣੀਆਂ ਨੇ, ਜਿੱਥੇ ਬਰਫ਼ਬਾਰੀ ਬਹੁਤ ਜ਼ਿਆਦਾ ਪੈ ਰਹੀ ਆ। ਸੋ ਦੱਸ ਵੀ ਦਿਓ ਜੇ ਕਿਤੇ ਕੋਈ ਇਸ ਟਾਈਮ ਰੋਡਸ ਵਗੈਰਾ ਬੰਦ ਨੇ, ਫਰੀਵੇਜ਼ ਜੇ ਕਿਤੇ ਬੰਦ ਹੈਗੇ ਆ, ਤਾਂ ਤੁਸੀਂ ਜਿਹੜੇ ਪੰਜਾਬੀ ਰੇਡੀਓ USA ਦੇ ਉੱਤੇ ਕਾਲ ਕਰਕੇ ਸਾਨੂੰ ਦੱਸ ਸਕਦੇ ਆ, ਤਾਂ ਜੋ ਆਪਾਂ ਆਪਣੇ ਬਾਕੀ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਇਤਲਾਹ ਕਰ ਦਈਏ ਵੀ ਉਹ ਤੁਸੀਂ ਬਚਾਅ ਰੱਖੋ। ਸੋ ਟਰੱਕਰਸ ਦੇ ਲਈ ਇਹ ਕਹਿ ਸਕਦੇ ਆ ਵੀ ਭਾਈ ਹੁਣ ਬਚਾਅ 'ਚ ਹੀ ਬਚਾਅ ਵਾਲੇ ਦਿਨ ਹੈਗੇ ਆ। ਆਪਣੇ ਆਪ ਨੂੰ ਸੇਫ ਜਿਹੜਾ ਉਹ ਤੁਸੀਂ ਰੱਖੋ ਜਿੱਥੇ ਜਿੱਥੇ ਵੀ ਆ। ਲੋੜ ਤਾਂ ਭਾਈ ਬਾਅਦ ਦੇ ਵਿੱਚ ਵੀ ਚਲੇ ਜਾਣਗੇ। ਐਕਸੀਡੈਂਟਸ ਦੇ ਵਿੱਚ ਉਹ ਤੋਂ ਬਚਾਅ ਰੱਖੋ ਆਪਣਾ, ਉਹਦੇ ਵਿੱਚ ਨਾ ਕਿਤੇ ਫਸ ਜਿਓ। ਇਹ ਸਾਰੀਆਂ ਚੀਜ਼ਾਂ ਦਾ ਪਲੀਜ਼ ਜਿਹੜਾ ਉਹ ਤੁਸੀਂ ਵੱਧ ਤੋਂ ਵੱਧ
ਧਿਆਨ ਰੱਖਿਓ ਜੀ। ਜੀ, ਇੱਕ ਜ਼ਰੂਰ ਵਾਰਨਿੰਗ ਜੋ ਆ ਵੱਖ-ਵੱਖ ਲੋਕਾਂ ਵੱਲੋਂ ਦਿੱਤੀ ਗਈ ਆ ਵੀ ਇਹਨਾਂ ਦਿਨਾਂ ਦੇ ਵਿੱਚ ਟਰੈਵਲ ਘੱਟ ਕਰੋ ਕਿਉਂਕਿ ਹਵਾਵਾਂ ਬਹੁਤ ਤੇਜ਼ ਚੱਲਦੀਆਂ ਆ, ਐਕਸੀਡੈਂਟ ਵੀ ਹੁੰਦੇ ਆ ਤੇ ਗ੍ਰੇਪ ਵਾਈਨ ਦੀ ਖਬਰ ਆ ਰਹੀ ਆ ਹੁਣੇ ਕੁਝ ਘੰਟੇ ਪਹਿਲਾਂ CHP ਨੇ ਪਾਈ ਆ ਵੀ ਇਹ ਮੇਜਰ ਥੋਰੋਫੇਅਰ ਹੈਗਾ ਆ ਗ੍ਰੇਪ ਵਾਈਨ ਵਾਲਾ ਜੀ, ਏਰੀਆ ਜੀ। 1000 ਫੁੱਟ ਦੀ ਉਚਾਈ ਤੇ ਜਦੋਂ ਤੁਸੀਂ ਹਾਈਵੇ 5 ਤੇ ਇਧਰੋਂ ਸੈਨ ਫਰਾਂਸਿਸਕੋ ਵਾਲੀ ਸਾਈਡ ਤੋਂ ਸਟਾਕਟਨ ਵਾਲੀ ਸਾਈਡ ਤੋਂ ਜਾਂਦੇ ਆ ਲਾਸ ਐਂਜਲਸ ਨੂੰ ਤੇ ਉੱਥੇ ਪਹਾੜੀਆਂ ਜਿਹੜੀਆਂ ਆਉਂਦੀਆਂ ਆ ਉੱਥੇ ਕਹਿੰਦੇ ਵੀ ਪੱਕੀ ਸਨੋ ਪੈਣੀ ਆ 1000 ਫੁੱਟ ਤੋਂ ਉੱਚੀਆਂ ਪਹਾੜੀਆਂ ਆ ਸੋ ਗ੍ਰੇਪ ਵਾਈਨ ਜਿਹਨੂੰ 40 ਮੀਲ ਦਾ ਸਟ੍ਰੈਚ ਕਰਕੇ ਜਾਣਿਆ ਜਾਂਦਾ ਹਾਈਵੇ 5 ਨਾਰਦਰਨ ਲਾਸ ਐਂਜਲਸ ਕਾਉਂਟੀ ਟੂ ਕਰਨ ਕਾਉਂਟੀ ਨੂੰ ਜਿਹੜਾ ਹੈਗਾ ਸੋ ਇੱਥੇ ਸਨੋ ਪਊਗੀ ਸੋ ਜਿੰਨੇ ਵੀ ਖਾਸ ਕਰਕੇ ਟਰੱਕਰਸ ਕੈਨੇਡਾ ਤੋਂ ਵੀ ਦੂਰੋਂ ਜਾਂਦੇ ਆ ਉਹ ਉਸ ਹਿਸਾਬ ਦੇ ਨਾਲ ਸੋਚ ਕੇ ਜਾਇਓ ਵੀ ਉੱਥੇ ਜੋ ਆ ਸਨੋ ਪਊਗੀ ਤੇ ਉਹ ਕੁਛ ਟਾਈਮ ਲਈ ਸ਼ਟ ਡਾਊਨ ਵੀ ਹੋ ਸਕਦਾ ਹੈਗਾ ਆ ਤੇ ਇਦਾਂ ਹੀ ਉਹਨਾਂ ਨੇ ਐਗਜ਼ਾਮਪਲ ਵੀ ਦਿੱਤੀਆਂ ਵੀ ਕਈ ਟਰੱਕਰਸ ਉਹ ਕਹਿੰਦੇ ਵੀ ਅਸੀਂ ਉੱਥੇ ਰਸਤੇ ਦੇ ਵਿੱਚ ਫਸ ਜਾਵਾਂਗੇ ਸੋ ਅਲਰਟ ਜਾਰੀ ਕੀਤਾ ਗਿਆ ਹੈ ਸਨੋ ਰੇਨ ਹਾਈ ਵਿੰਡਸ ਲੋ ਟੈਂਪਰੇਚਰਸ ਇਹ ਸਾਰਾ ਕੁਝ ਅੱਜ ਤੋਂ ਲੈ ਕੇ ਸੈਚਰਡੇ ਤੱਕ ਲਗਭਗ ਜੇ ਮੈਂ ਹਾਈਵੇਜ਼ ਤੁਹਾਨੂੰ ਦੱਸਦੇ ਜਾਵਾਂ I-5 ਗ੍ਰੇਪ ਵਾਈਨ ਤੇ ਹੌਰਨ ਪਾਸ SR-14 SR-138 SR-58 SR-33 ਤੇ ਈਵਨ ਦੋ ਕੈਲਟ੍ਰੈਨ ਡਿਸਟ੍ਰਿਕਟ 7 ਕਹਿ ਰਿਹਾ ਵੀ ਅਸੀਂ 24 ਆਵਰ 7 ਡੇਜ਼ ਸਟਾਰਮ ਦੇ ਦੌਰਾਨ ਅਵੇਲੇਬਲ ਹੋਵਾਂਗੇ ਪਰ ਸਟਕ ਹੋ ਸਕਦਾ ਸੋ ਹੋਰ ਵੀ ਜੇ ਕੋਈ ਟਰੱਕਰ ਵੀਰ ਜਿਹੜੇ ਆਪਣੇ ਖਬਰਾਂ ਸੁਣ ਰਹੇ ਆ ਤੇ ਚਾਹੇ ਐਰੀਜ਼ੋਨਾ 'ਚ ਕਿਤੇ ਵੀ ਆ ਤੇ ਤੁਸੀਂ ਉਸ ਏਰੀਏ ਦੀ ਅਪਡੇਟ ਦੇਣਾ ਚਾਹੁੰਦੇ ਆ ਤਾਂ ਕਿ ਹੋਰ ਕੋਈ ਭੈਣ ਭਰਾ ਸਟਕ ਨਾ ਹੋਵੇ ਤੇ ਜਰੂਰ ਤੁਸੀਂ ਇਸ ਟਾਈਮ ਲਾਈਵ ਪ੍ਰੋਗਰਾਮ ਚੱਲ ਰਿਹਾ 408 272 ਤੇ 5200 4082725200 ਇੱਥੇ ਕਾਲ ਕਰਕੇ ਦੱਸ ਦਿਓ ਤੇ ਫਿਰ ਆਪਾਂ ਉਹ ਸਾਰਿਆਂ ਨਾਲ ਸ਼ੇਅਰ ਕਰ ਲਵਾਂਗੇ ਜੀ, ਜੀ। ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਆਫੀਸ਼ੀਅਲਸ ਨੇ ਵਾਰ-ਵਾਰ ਇਹੀ ਕਿਹਾ ਆ ਵੀ ਸਟੇ ਆਫ ਦਾ ਰੋਡਸ ਤੇ ਆਪਣੇ ਘਰ ਤੋਂ ਜਾਣ ਤੋਂ ਬਚੋ ਸੋ ਯੂਜ਼ਲੀ ਜਾਂ ਆਪਣੇ ਘਰ ਰਹੋ ਕੰਮ ਤੇ ਜਾਓ ਤੇ ਟ੍ਰੈਫਿਕ ਦੇ ਉੱਤੇ ਜਿਹੜਾ ਆ ਰੋਡ ਦੇ ਉੱਤੇ ਘੱਟ ਨਿਕਲੋ ਬਾਹਰ ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵੱਧਦੇ ਜਾਈਏ ਇੱਕ ਵਾਰੀ ਫਿਰ ਇਹ ਚਰਚਾ ਦਾ ਵਿਸ਼ਾ ਹੁਣ ਬਣ ਚੁੱਕਾ ਆ ਪੁਤਿਨ ਨੇ ਜਿਹੜੀ ਨਿਊਕਲੀਅਰ ਵਾਰਨਿੰਗ US ਨੂੰ ਜਿਹੜੀ ਉਹ ਦਿੱਤੀ ਆ ਨਾਲ ਹੀ ਇਹ ਧਮਕੀ ਦਿੱਤੀ ਆ ਵੀ ਉਹ ਨਿਊਕਲੀਅਰ ਵੈਪਨਸ ਦੀ ਜਿਹੜੀ ਟੈਸਟਿੰਗ ਆ ਮੁੜ ਸ਼ੁਰੂ ਜਿਹੜਾ ਉਹ ਕਰ ਸਕਦਾ ਹੈਗਾ ਆ ਜਿਹੜੀ US ਦੇ ਨਾਲ ਇਹਨਾਂ ਦੀ ਆਰਮਸ ਟ੍ਰੀਟੀ ਸੀਗੀ ਉਸ ਨੂੰ ਸਸਪੈਂਡ ਕਰਨ ਦੀ ਗੱਲ ਪੁਤਿਨ ਨੇ ਕੱਲ ਆਪਣੇ ਸਟੇਟ ਆਫ ਦਾ ਜਿਹੜਾ ਯੂਨੀਅਨ ਦੇ ਭਾਸ਼ਣ ਦੇ ਵਿੱਚ ਦਿੱਤੀ ਹੈਗੀ ਆ ਤੇ ਇਸ ਦੇ ਉੱਤੇ ਜਿਹੜੇ ਰਾਸ਼ਟਰਪਤੀ ਜੋ ਬਾਈਡਨ ਆ ਉਹਨਾਂ ਨੇ ਟਿੱਪਣੀ ਕਰਦੇ ਹੋਏ ਕਿਹਾ ਵੀ ਜਿਹੜਾ ਰੂਸੀ ਰਾਸ਼ਟਰਪਤੀ ਪੁਤਿਨ ਨੇ ਇਹ ਸਸਪੈਂਸ਼ਨ ਕੀਤੀ ਹੈ ਬਹੁਤ ਵੱਡੀ ਜਿਹੜੀ ਇੱਕ ਗਲਤੀ ਆ ਕਹਿੰਦੇ ਵੀ ਇਹ ਇੱਕੋ ਇੱਕ ਰਹਿ ਗਈ ਜਿਹੜੀ ਟ੍ਰੀਟੀ ਸੀਗੀ US ਤੇ ਰਸ਼ੀਆ ਦੇ ਵਿੱਚ ਨਿਊਕਲੀਅਰ ਆਰਮਸ ਕੰਟਰੋਲ ਟ੍ਰੀਟੀ ਤੇ ਹੋ ਸਕਦਾ ਆ ਵੀ ਹਰਜੋਤ ਸਿੰਘ ਜੀ ਵੀ ਇਹ ਮੁੜ ਕੇ ਆਪਾਂ ਨੂੰ ਕੋਲਡ ਵਾਰ ਵੱਲ ਨੂੰ ਧੱਕ ਸਕਦੀ ਹੈਗੀ ਆ ਸੋ ਇਹ ਸਟਾਰਟ ਕਰਕੇ ਇਸ ਟ੍ਰੀਟੀ ਦਾ ਜਿਹੜਾ ਉਹ ਨਾਮ ਸੀਗਾ ਤੇ ਆਪਣੇ ਕਮੈਂਟ ਉਹਨਾਂ ਨੇ ਪਹਿਲੇ ਕਮੈਂਟ ਜਿਹੜੇ ਆ ਇਹ ਇਸ ਦੇ ਵਿੱਚ ਦਿੱਤੇ ਆ ਤੇ ਉਹਨਾਂ ਨੇ ਇਸ ਫੈਸਲੇ ਦੀ ਆਲੋਚਨਾ ਜਿਹੜੀ ਆ ਉਹ ਕੀਤੀ ਹੈਗੀ ਆ ਸੋ ਉਧਰ ਜਿਹੜਾ ਪੁਤਿਨ ਆ ਇਹ ਹੁਣ ਧਮਕੀਆਂ ਦੇ ਰਿਹਾ ਹੈਗਾ ਸਟ੍ਰੈਟੇਜਿਕ ਆਰਮ ਰਿਡਕਸ਼ਨ ਟ੍ਰੀਟੀ ਜਿਹਨੂੰ ਸਟਾਰਟ ਕਰਕੇ ਆਖਿਆ ਜਾਂਦਾ ਸੀਗਾ ਉਸੇ ਦੇ ਵਿੱਚੋਂ ਇਸ ਨੇ ਆਪਣੇ ਆਪ ਨੂੰ ਬਾਹਰ ਪੁਤਿਨ ਨੇ ਜਿਹੜਾ ਆ ਉਹ ਕਰ ਲਿਆ ਹੈਗਾ ਆ ਸਾਲ ਪਹਿਲਾਂ ਇਦਾਂ ਹੀ ਸਪੀਚ ਦੇ ਕੇ ਯੂਕਰੇਨ ਦੇ ਉੱਤੇ ਪੁਤਿਨ ਨੇ ਹਮਲਾ ਕੀਤਾ ਸੀਗਾ ਤੇ ਹੁਣ ਸਾਲ ਜਿਹੜਾ ਆ ਹਰਜੋਤ ਸਿੰਘ ਜੀ ਬੀਤ ਚੁੱਕਾ ਆ ਤੇ ਉਹ ਇੱਕ ਵਾਰੀ ਫੇਰ ਇਸ ਨੇ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਆ ਵੀ ਅਮਰੀਕਾ ਨੇ ਇਹ ਲੜਾਈ ਨੂੰ ਜਿਹੜਾ ਉਹ ਸ਼ੁਰੂ ਕੀਤਾ ਆ ਵੈਸਟ ਨੇ ਕਹਿੰਦਾ ਆ ਵੀ ਇਹ ਲੜਾਈ ਸ਼ੁਰੂ ਕੀਤੀ ਜਦ ਕਿ ਇਹ ਤਾਂ ਹੁਣ ਇਤਿਹਾਸ ਦੇ ਵਿੱਚ ਪਤਾ ਹੀ ਆ ਵੀ ਪਹਿਲੀਆਂ ਜਿਹੜੀਆਂ ਚੜ ਕੇ ਜਿਹੜਾ ਉਹ ਕੌਣ ਆਇਆ ਸੀਗਾ ਰਾਸ਼ਟਰਪਤੀ ਜਿਹੜੇ ਨੇ ਬਾਈਡਨ ਉਹ ਗਏ ਸੀਗੇ ਯੂਕਰੇਨ ਦੇ ਵਿੱਚ ਵੀ ਫਿਰ ਪੋਲੈਂਡ ਦੇ ਵਿੱਚ ਵੀ ਤਾਂ ਉੱਥੇ ਜਾ ਕੇ ਉਹਨਾਂ ਨੇ ਕੀਵ ਨੂੰ ਬੇਸਿਕਲੀ ਯੂਕਰੇਨ ਨੂੰ ਹੌਸਲਾ ਅਫਜ਼ਾਈ ਵੀ ਕੀਤੀ ਆ ਤੇ ਉਹਨਾਂ ਨੇ ਦੁਨੀਆ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਅਸੀਂ ਤੁਹਾਡੇ ਨਾਲ ਵੀ ਆ ਤੇ ਰੂਸ ਦੀ ਇਸ ਯੁੱਧ ਦੇ ਵਿੱਚ ਮੱਥੇ ਦੇ ਨਾਲ ਪੂਰਾ ਮੱਥਾ ਜਿਹੜਾ ਉਹ ਲਾ ਕੇ ਰੂਸ ਨੂੰ ਜਿਹੜਾ ਜਵਾਬ ਦੇ ਰਹੇ ਆ ਜੀ ਸਾਡੇ ਰਾਸ਼ਟਰਪਤੀ ਜੋ ਬਾਈਡਨ ਆ ਉਹਨਾਂ ਨੇ ਇਹ ਕਿਹਾ ਵੀ ਰਸ਼ੀਆ ਨੇ ਬਹੁਤ ਵੱਡੀ ਮਿਸਟੇਕ ਕੀਤੀ ਹੈਗੀ ਆ
ਜੋ ਇਸ ਟ੍ਰੀਟੀ ਤੋਂ ਬਾਹਰ ਹੋਏ ਆ, ਜਿਹੜੇ ਉਹਨਾਂ ਨੇ ਸਸਪੈਂਸ਼ਨ ਕੀਤੀ ਆ ਉਹਨਾਂ ਦੇ ਮੁਲਕ ਨੂੰ ਪਾਰਟਿਸਿਪੇਸ਼ਨ ਦੇ ਵਿੱਚ US ਰਸ਼ੀਅਨ ਨਿਊਕਲੀਅਰ ਆਰਮ ਕੰਟਰੋਲ ਟ੍ਰੀਟੀ ਦੇ ਵਿੱਚ। ਇਹ ਉਹਨਾਂ ਨੇ ਅੱਜ ਪੋਲੈਂਡ ਦੇ ਵਿੱਚ ਕਿਹਾ, ਤੇ ਉਹਨਾਂ ਨੇ ਕਿਹਾ ਵੀ ਅਸੀਂ ਪੂਰੇ 100% ਜੋ ਨਾਟੋ ਐਲਾਈਜ਼ ਆ ਉਹਨਾਂ ਦੇ ਨਾਲ ਰਲ ਕੇ ਚੱਲਾਂਗੇ ਤੇ ਉਹਨਾਂ ਦੇ ਨਾਲ ਪੂਰਾ ਜਿਹੜਾ ਆ ਸਾਥ ਦੇਵਾਂਗੇ। ਸੋ ਇਹ ਹੁਣ ਯੂਕਰੇਨ ਤੇ ਰਸ਼ੀਆ ਦੇ ਵਿਚਾਲੇ ਜੋ ਲੜਾਈ ਆ, ਇਹ ਵੱਧਦੀ ਹੁਣ ਅਮਰੀਕਾ ਵੱਲ ਵੀ ਆ ਰਹੀ ਹੈਗੀ ਆ, ਕਿਉਂਕਿ ਰਸ਼ੀਆ ਨੇ ਅੱਜ ਇਹ ਕਿਹਾ ਆ ਵੀ ਅਸੀਂ ਰੂਲ ਆਊਟ ਨਹੀਂ ਕਰਦੇ ਹਾਈਪਰਸੋਨਿਕ ਮਿਸਲ ਨੂੰ ਟੈਸਟ ਕਰਨ ਦੇ ਲਈ ਜਦੋਂ ਉਹਨਾਂ ਨੇ ਨੇਵਲ ਐਕਸਰਸਾਈਜ਼ ਕਰਨੀ ਆ। ਹੈਡ ਆਫ ਦਾ ਰਸ਼ੀਅਨ ਜੋ ਨੇਵਲ ਕੰਟੀਜੈਂਟ ਆ, ਉਸਨੇ ਇਹ ਦੱਸਿਆ ਆ ਜੋ ਉਹਨਾਂ ਦੀ ਜ਼ਿਰਕਨ ਮਿਸਲ ਆ ਉਹ ਡਿਪਲੋਏ ਕਰਨਗੇ ਸਾਊਥ ਅਫਰੀਕਾ ਕੋਸਟ ਲਾਈਨ ਦੇ ਵਿੱਚ, ਤੇ ਉਸ ਨੂੰ ਟੈਸਟ ਵੀ ਕਰ ਸਕਦੇ ਹੈਗੇ ਆ। 10 ਡੇ ਮੋਸੀ 2 ਐਕਸਰਸਾਈਜ਼ ਉਹ ਕਰ ਰਹੇ ਆ ਸਾਊਥ ਅਫਰੀਕਾ ਦੇ ਈਸਟਰਨ ਕੋਸਟ ਦੇ ਵਿੱਚ, ਤੇ ਇਹ ਫਸਟ ਐਨਵਰਸਰੀ ਵੀ ਹੈਗੀ ਆ। ਰਸ਼ੀਆ ਨੇ ਜਦੋਂ ਤੋਂ ਹੀ ਯੂਕਰੇਨ ਦੇ ਵਿੱਚ ਐਂਟਰੀ ਕੀਤੀ ਹੈਗੀ ਆ, ਉਹਨਾਂ ਦੇ ਨਾਲ ਧੱਕਾ ਜਿਹੜਾ ਚੱਲ ਰਿਹਾ ਹੈਗਾ, ਤੇ ਹਾਈਪਰਸੋਨਿਕ ਵੈਪਨ ਐਕਸਰਸਾਈਜ਼ ਦੇ ਲਈ ਯੂਜ਼ ਕੀਤੇ ਜਾਂਦੇ ਹੈਗੇ ਆ, ਪਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ ਬੰਦ ਸੀ। ਪਰ ਉਹਨਾਂ ਨੇ ਇਹ ਕਿਹਾ ਆ ਵੀ 5 ਟਾਈਮਸ ਰਸ਼ੀਆ ਦੇ ਪ੍ਰੈਜ਼ੀਡੈਂਟ ਜੋ ਵਲਾਡੀਮੀਰ ਪੁਟਿਨ ਆ, ਉਹਨਾਂ ਨੇ ਕਿਹਾ ਜ਼ਿਰਕੋਨ ਜੋ ਉਹਨਾਂ ਦੀ ਇਹ ਮਿਜ਼ਾਈਲ ਹੈਗੀ ਆ ਹਾਈਪਰਸੋਨਿਕ, ਇਹ ਟਰੈਵਲ ਕਰ ਸਕਦੀ ਆ 5 ਟਾਈਮਸ ਮੋਰ ਦੈਨ ਦ ਸਪੀਡ ਆਫ ਸਾਊਂਡ, ਅਨਸਟਾਪੇਬਲ ਆ ਕਹਿੰਦੇ ਉਹ। ਜੀ ਬਿਲਕੁਲ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਕਰਦੇ ਜਾਈਏ, ਕੱਲ ਆਪਾਂ ਸ਼ਾਮ ਨੂੰ ਦੱਸਿਆ ਸੀਗਾ ਵੀ ਸਿਆਟਲ ਦੀ ਸਿਟੀ ਕੌਂਸਲ ਪਹਿਲੀ ਵਾਰੀ ਜਾਤ ਦੇ ਆਧਾਰ ਦੇ ਉੱਤੇ ਜਿਹੜੀ ਡਿਸਕ੍ਰਿਮੀਨੇਸ਼ਨ ਹੁੰਦੀ ਆ ਉਸ ਨੂੰ ਬੈਨ ਕਰਨ ਦੇ ਲਈ ਅਮਰੀਕਾ ਦੇ ਵਿੱਚ ਪਹਿਲਾ ਇਸ ਤਰ੍ਹਾਂ ਦਾ ਇੱਕ ਬਿੱਲ ਆ, ਉਹ ਲਾ ਜਿਹੜਾ ਲਿਆ ਰਹੀ ਆ। ਅੱਜ ਕਹਿੰਦੇ ਵੀ ਸਿਆਟਲ ਦੀ ਸਿਟੀ ਕੌਂਸਲ ਨੇ ਇਸ ਨੂੰ ਪਾਸ ਕਰ ਦਿੱਤਾ ਹੈ। ਕੱਲ ਸ਼ਾਮੀ ਜਿਹੜਾ ਇਨਫੈਕਟ ਇਹ ਪਾਸ ਹੋਇਆ ਆ। 90 ਮਿੰਟ ਇਸ ਦੇ ਉੱਤੇ ਪਬਲਿਕ ਕਮੈਂਟਸ ਜਿਹੜੇ ਆ ਉਹ ਹੋਏ ਦੋਨੋਂ ਹੀ ਤਰਫੋਂ, ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਨੂੰ ਬੈਨ ਕਰਨ ਦੇ ਹੱਕ ਵਾਲੇ ਤੇ ਜਿਹੜੇ ਮੰਨਦੇ ਨਹੀਂ ਆ ਵੀ ਕਾਸਟ ਡਿਸਕ੍ਰਿਮੀਨੇਸ਼ਨ ਇਸ ਟਾਈਮ ਅਮਰੀਕਾ 'ਚ ਹੋ ਰਹੀ ਆ, ਉਹਨਾਂ ਨੇ ਜਿਹੜਾ ਉੱਥੇ ਬੋਲਿਆ। ਪਰ ਇਵੈਂਚੁਅਲੀ ਇਹ ਜਿਹੜਾ ਮੈਜਰ ਉੱਥੇ ਸਿਆਟਲ ਦੀ ਸਿਟੀ ਕੌਂਸਲ ਦੇ ਵਿੱਚ 1 ਦੇ ਮੁਕਾਬਲੇ 6 ਵੋਟਾਂ ਦੇ ਨਾਲ ਪਾਸ ਹੋ ਗਿਆ, ਜਿੱਥੇ ਕਿ ਕੌਂਸਲ ਦੇ ਪ੍ਰੈਜ਼ੀਡੈਂਟ ਡੈਬਰਾ ਹੁਆਰੇਜ਼ ਉਹਨਾਂ ਨੇ ਵੋਟਿੰਗ ਦੇ ਵਿੱਚ ਜਿਹੜਾ ਉਹ ਹਿੱਸਾ ਨਹੀਂ ਲਿਆ। ਸਿਆਟਲ ਦੇ ਜਿਹੜੇ ਮੇਅਰ ਬਰੂਸ ਹੈਰੋਲ ਆ, ਹੁਣ ਉਹਨਾਂ ਨੂੰ ਇਸ ਰੈਜ਼ੋਲੂਸ਼ਨ ਦੇ ਉੱਤੇ ਸਾਈਨ ਕਰਨਾ ਪਵੇਗਾ। ਕੌਂਸਲ ਦਾ ਚੈਂਬਰ ਕਹਿੰਦੇ ਖਚਾਖਚ ਪੂਰੀ ਤਰ੍ਹਾਂ ਭਰਿਆ ਪਿਆ ਸੀਗਾ, ਜਦੋਂ ਜਿੱਥੇ ਕਿ ਲੋਕ ਆਪੋ ਆਪਣੇ ਸਾਈਨਸ ਜਿਹੜੇ ਉਹ ਵੇਵ ਕਰ ਰਹੇ ਸੀ। ਇੱਥੋਂ ਤੱਕ ਕਿ ਜਦੋਂ ਸਿਟੀ ਦੇ ਕੌਂਸਲ ਮੈਂਬਰ ਬੋਲ ਰਹੇ ਸੀ, ਉਸ ਦੌਰਾਨ ਵੀ ਲੋਕ ਆਪਣਾ ਰੌਲਾ ਪਾਉਂਦੇ ਰਹੇ। ਐਂਡ ਕਾਸਟ ਡਿਸਕ੍ਰਿਮੀਨੇਸ਼ਨ ਦੇ ਨਾਰੇ ਜਿਹੜੇ ਆ ਉਹ ਉੱਥੇ ਗੂੰਜੇ। ਇਹ ਰੈਜ਼ੋਲੂਸ਼ਨ CB 120511 ਇਸ ਨੂੰ ਉੱਥੋਂ ਦੀ ਸਿਟੀ ਕੌਂਸਲ ਮੈਂਬਰ ਕਾਸ਼ਮਾ ਸਾਵੰਤ ਉਹਨੇ ਸਪਾਂਸਰ ਕੀਤਾ ਸੀ। ਕਾਸ਼ਮਾ ਸਾਵੰਤ ਕਹਿੰਦੀ ਆ ਵੀ ਮੈਂ ਇੱਕ ਬ੍ਰਾਹਮਣ ਪਰਿਵਾਰ ਦੇ ਵਿੱਚ ਜੰਮੀ ਆ, ਮੈਨੂੰ ਕਦੀ ਕਾਸਟ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ, ਪਰ ਕਹਿੰਦੇ ਵੀ ਮੇਰੇ ਬਹੁਤ ਸਾਰੇ ਜਿਹੜੇ ਸਾਊਥ ਏਸ਼ੀਅਨ ਭੈਣ ਭਾਈ ਆ ਉਹਨਾਂ ਨੂੰ ਇੱਥੇ ਸਾਹਮਣਾ ਕਰਨਾ ਪੈਂਦਾ ਆ। ਕਹਿੰਦੇ ਮੌਜੂਦਾ ਕਾਨੂੰਨ ਇਹ ਕਾਸਟ ਡਿਸਕ੍ਰਿਮੀਨੇਸ਼ਨ ਤੋਂ ਲੋਕਾਂ ਨੂੰ ਨਹੀਂ ਬਚਾ ਰਹੇ ਹੈਗੇ, ਤੇ ਕਹਿੰਦੇ ਵੀ ਇਹ ਸਪਸ਼ਟ ਕਰਦੇ ਜਾਈਏ ਸਿਆਟਲ ਦੇ ਵਿੱਚ ਕਾਸਟ ਡਿਸਕ੍ਰਿਮੀਨੇਸ਼ਨ ਹੈਗੀ ਆ, ਇਹ ਸੱਚਾਈ ਆ, ਤੇ ਮੌਜੂਦਾ ਕਾਨੂੰਨ ਉਹਨਾਂ ਲੋਕਾਂ ਨੂੰ ਨਹੀਂ ਬਚਾ ਰਹੇ। ਤੇ ਕਹਿੰਦੇ ਵੀ ਇਹ ਜਿਹੜਾ ਅਸੀਂ ਕਾਨੂੰਨ ਪਾਸ ਕੀਤਾ ਹੈ, ਉਮੀਦ ਕਰਦੇ ਹਾਂ ਵੀ ਇੱਕ ਚਾਨਣ ਮੁਨਾਰਾ ਬਾਕੀ ਸਾਰਿਆਂ ਦੇ ਲਈ ਜਿਹੜਾ ਉਹ ਹੋਵੇਗਾ। ਇਹ ਜਿਹੜੀ ਸਾਵੰਤ ਆਪਣੇ ਆਪ ਨੂੰ ਸੋਸ਼ਲਿਸਟ ਆਇਡੈਂਟੀਫਾਈ ਉੱਦਾਂ ਕਰਦੀ ਹੈਗੀ ਆ। ਸੋ ਉਹਨੇ ਕਿਹਾ ਵੀ ਇਸ ਮੈਜਰ ਨੂੰ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਦੀ ਸਪੋਰਟ ਮਿਲੀ ਹੈਗੀ ਆ, ਜਿਨ੍ਹਾਂ ਵਿੱਚ ਅਰੁੰਧਤੀ ਰॉय, ਨੋਮ ਚੋਮਸਕੀ ਤੇ ਕਾਰਨਲ ਵੈਸਟ ਵਰਗੇ ਲੋਕ ਵੀ ਜਿਹੜੇ ਉਹ ਸ਼ਾਮਿਲ ਨੇ। ਉੱਦਾਂ ਤਾਂ ਕਹਿੰਦੇ ਭਾਰਤ ਵਿੱਚ 1950 'ਚ ਜਾਤ ਦੇ ਆਧਾਰਿਤ ਜਿਹੜਾ ਆਧਾਰ ਦੇ ਉੱਤੇ ਇਹ ਕਾਸਟ ਸਿਸਟਮ ਅਬੋਲਿਸ਼ ਕਰ ਦਿੱਤਾ ਗਿਆ ਸੀ, ਪਰ ਆਪਾਂ ਨੂੰ ਸਭ ਨੂੰ ਹੀ ਪਤਾ ਆ ਵੀ ਕੀ ਉੱਥੋਂ ਦੇ ਹਾਲਾਤ ਨੇ। ਕੱਲ ਵੀ ਜਿੱਦਾਂ ਆਪਾਂ ਦੱਸ ਰਹੇ ਸੀ, ਸਿਸਕੋ ਤੋਂ ਕਿੰਨੀਆਂ ਖਬਰਾਂ ਆਈਆਂ, ਬੇਰੀ ਦੀਆਂ ਕਿੰਨੀਆਂ ਕੰਪਨੀਆਂ 'ਚੋਂ ਅਜਿਹੀਆਂ ਖਬਰਾਂ, ਅਜਿਹੀਆਂ ਰਿਪੋਰਟਸ ਆਉਂਦੀਆਂ ਰਹੀਆਂ ਆ ਜਿੱਥੇ ਕਿ ਉੱਚੀ ਜਾਤ ਵਾਲਾ ਜਿਹੜਾ ਭਾਰਤੀ ਆ ਉਹ ਨੀਵੀਂ ਜਾਤ ਵਾਲੇ ਜਿਹੜਾ ਮੰਨਿਆ ਜਾਂਦਾ ਹੈ ਜਿਸ ਹਿਸਾਬ ਦੇ ਨਾਲ ਵੀ ਉਹਨਾਂ ਦੇ ਨਾਲ ਵਿਤਕਰਾ ਕਰਦਾ ਆ, ਉਹਨਾਂ ਦੀਆਂ ਜਿਹੜੀਆਂ ਅੱਗੇ ਵਧਣ ਦੀਆਂ
ਕੋਸ਼ਿਸ਼ਾਂ ਆ ਉਹਨਾਂ ਨੂੰ ਰੋਕਿਆ ਜਾਂਦਾ ਆ ਤੇ ਜਾਂ ਉਹਨਾਂ ਨੂੰ ਜਿਹੜੀ ਤਾੜਨਾ ਆ ਉਹ ਲਾਈ ਜਾਂਦੀ ਆ। ਸੋ ਇਹ ਰੇਸਿਸਟ ਸਟੀਰੀਓਟਾਈਪਸ ਕਹਿੰਦੇ ਆ ਵੀ ਇੱਥੇ ਅਜੇ ਵੀ ਮੌਜੂਦ ਨੇ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਇੱਕ ਬੜਾ ਵੱਡਾ ਕਦਮ ਜਿਹੜਾ ਇੱਥੇ ਚੱਕਿਆ ਗਿਆ ਆ। ਭਾਰਤੀ ਮੂਲ ਦੇ ਲੋਕਾਂ ਨੇ ਇੱਥੇ ਵੀ ਆ ਕੇ ਇਹ ਜਿਹੜਾ ਗੰਦ ਆ ਉਹ ਲੈ ਆਂਦਾ। ਜਿਹੜੀ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਆ ਉਹ ਇੱਥੇ ਕੀਤੀ ਜਾ ਰਹੀ ਹੈਗੀ ਆ ਤੇ ਹੁਣ ਇਸੇ ਦੇ ਲਈ ਪਹਿਲੇ ਆਪਣੇ ਤਰ੍ਹਾਂ ਦਾ ਪਹਿਲਾ ਜਿਹੜਾ ਇਹ ਲਾ ਆ ਇਹ ਹਰਜੋਤ ਸਿੰਘ ਜੀ ਪਾਸ ਹੋਇਆ ਹੈ। ਹੁਣ ਦੇਖਣਾ ਹੋਊਗਾ ਵੀ ਇਹਦੇ ਨਾਲ ਕੀ ਹੋਰ ਕੋਈ ਸ਼ਹਿਰ ਜਾਂ ਕੋਈ ਸੂਬੇ ਆ ਉਹ ਵੀ ਇਦਾਂ ਲਿਆ। ਜੀ। ਸੋ ਦੱਸਦੇ ਜੀ ਐਪਲ, ਫੇਸਬੁੱਕ, ਮਾਈਕਰੋਸਾਫਟ, ਯਾਹੂ, ਗੂਗਲ ਹਰ ਕੰਪਨੀ ਦੇ ਵਿੱਚ ਉੱਚੀ ਜਾਤ ਵਾਲੇ ਜਿਹੜੇ ਹਿੰਦੂ ਆ ਭਾਰਤ ਤੋਂ ਉਹ ਲੱਗੇ ਹੋਏ ਆ ਜੌਬਾਂ ਤੇ ਜਿਹੜੇ ਅਖੌਤੀ ਛੋਟੀਆਂ ਜਾਤਾਂ ਆ ਜਿਨ੍ਹਾਂ ਦੇ ਵਿੱਚ ਸਿੱਖਾਂ ਦੇ ਨਾਲ ਵੀ ਕਹਿੰਦੇ ਵੀ ਕਾਫੀ ਵਿਤਕਰਾ ਕਰਦੇ ਰਹਿੰਦੇ ਆ, ਹਮੇਸ਼ਾ ਹੀ ਇਹਨਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਆ। ਇੱਥੇ ਬੜੀ ਹੈਰਾਨੀ ਵਾਲੀ ਗੱਲ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਉੱਥੇ ਪਹੁੰਚੇ ਹੋਏ ਸੀ ਵੀ ਇਹ ਜਾਤ ਪਾਤ ਜਿਹੜੀ ਹੈ ਖਤਮ ਹੋਣੀ ਚਾਹੀਦੀ ਆ। ਉਹਨਾਂ ਨੇ ਇਹਦੇ ਹੱਕ ਦੇ ਵਿੱਚ ਗੱਲਬਾਤ ਕੀਤੀ ਜਦ ਕਿ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਪੂਰੀ ਤਰ੍ਹਾਂ ਇਸ ਦਾ ਵਿਰੋਧ ਕੀਤਾ ਹੈਗਾ ਆ। ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਇਹਨਾਂ ਨੇ ਇਹ ਕਿਹਾ ਵੀ ਉਹਨਾਂ ਦੀ ਕਮਿਊਨਿਟੀ ਨੂੰ ਅਨਨੈਸੈਸਰਲੀ ਸਿੰਗਲ ਆਊਟ ਕੀਤਾ ਗਿਆ ਆ। ਕੋਈ ਇਦਾਂ ਦੀ ਡਿਸਕ੍ਰਿਮੀਨੇਸ਼ਨ ਹੁੰਦੀ ਨਹੀਂ। ਇਹ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਕੀ ਹੁੰਦਾ ਹੈਗਾ ਆ। ਸੋ ਉਹਨਾਂ ਨੇ ਪੂਰਾ ਜਿਹੜਾ ਆ ਇਹਦਾ ਵਿਰੋਧ ਕੀਤਾ ਹੈ। ਕਹਿੰਦੇ ਵੀ ਇੱਕ ਇੰਡੀਅਨ ਅਮਰੀਕਨ ਕਰਕੇ ਫੇਸਬੁੱਕ ਦੇ ਉੱਤੇ ਉਹਨਾਂ ਦਾ ਪੇਜ ਬਣਿਆ ਹੋਇਆ। ਉਹਨਾਂ ਨੇ ਕਿਹਾ ਵੀ ਸਿਆਟਲ ਜਸਟ ਪਾਸ ਦਾ ਐਂਟੀ ਇੰਡੀਅਨ ਰੈਜ਼ੋਲੂਸ਼ਨ। ਸੋ ਹਰ ਗੱਲ ਨੂੰ ਉਹ ਐਂਟੀ ਇੰਡੀਅਨ ਲੈ ਲੈਂਦੇ ਹੈਗੇ ਆ। ਸੋ ਇੱਥੋਂ ਲੈਸਨ ਇਹੀ ਆ ਰਾਜਕਰਮਵੀਰ ਸਿੰਘ ਜੀ ਵੀ ਜਦੋਂ ਜਿੰਨੀਆਂ ਵੀ ਮਿਨੋਰਟੀਜ਼ ਹੈਗੀਆਂ ਆ ਉਹਨਾਂ ਨੂੰ ਇਕੱਠੇ ਹੋਣ ਦੀ ਗੱਲ ਆ। ਜਦੋਂ ਕਿਸੇ ਨਾਲ ਧੱਕਾ ਹੁੰਦਾ ਹੈ ਨਾ ਬੋਲਣਾ ਚਾਹੀਦਾ। ਜਿਸ ਤਰ੍ਹਾਂ ਕੱਲ ਬਹੁਤ ਵੱਡੀ ਗਿਣਤੀ 'ਚ ਸਿੱਖ ਉੱਥੇ ਪਹੁੰਚੇ ਹੋਏ ਸੀ ਵੀ ਦੇਖੋ ਜੀ ਇਹ ਧੱਕਾ ਕਰ ਰਹੇ ਹੈਗੇ ਆ ਦਲਿਤ ਭਰਾਵਾਂ ਨਾਲ ਭੈਣਾਂ ਦੇ ਨਾਲ। ਤੇ ਜਦੋਂ ਸਿੱਖਾਂ ਨਾਲ ਧੱਕਾ ਹੁੰਦਾ ਹਰ ਇੱਕ ਨੂੰ ਜਿਹੜੀਆਂ ਮਿਨੋਰਟੀਜ਼ ਆ ਉਹਨਾਂ ਨੂੰ ਬੋਲਣਾ ਚਾਹੀਦਾ ਆ ਉੱਥੇ। ਸੋ ਸਿੱਖ ਤਾਂ ਹਮੇਸ਼ਾ ਹੀ ਜਿਹੜੇ ਆ ਉਹ ਜਿਹੜਾ ਮਜ਼ਲੂਮ ਆ ਜਿਹੜਾ ਮਿਨੋਰਟੀ ਆ ਜਿਹਦੇ ਨਾਲ ਧੱਕਾ ਹੁੰਦਾ ਉਹਦੇ ਨਾਲ ਖੜਦੇ ਆਏ ਆ ਤੇ ਖੜਦੇ ਰਹਿਣਗੇ। ਜੀ ਬਿਲਕੁਲ ਇਹ ਜ਼ਰੂਰੀ ਜਿਹੜੀ ਇਹ ਚੀਜ਼ ਆ ਤੇ ਦੇਖੋ ਜਿਸ ਬੀਬੀ ਨੇ ਸੌਂਦਰਯ ਰਾਜਨ ਕਰਕੇ ਇੱਕ ਜਿਹਨੇ ਕਿਤਾਬ ਜਿਹੜੀ ਉਹ ਲਿਖੀ ਸੀ ਟਰਾਮਾ ਆਫ ਕਾਸਟ ਉਹਨੂੰ ਗੂਗਲ ਦੇ ਵਿੱਚ ਬੋਲਣ ਦੇ ਲਈ ਸੱਦਿਆ ਗਿਆ ਸੀਗਾ। ਉਸ ਨੂੰ ਤਾਂ ਬੋਲਣ ਹੀ ਨਹੀਂ ਦਿੱਤਾ ਗਿਆ। ਉੱਥੋਂ ਦੇ ਗੂਗਲ ਦੇ EMPLOYEES ਨੇ ਇਸ ਦੇ ਉਲਟ ਜਿਹੜਾ ਉਹ ਬੋਲੇ। ਜਿਨ੍ਹਾਂ ਦਾ ਆਪ ਜਿਹੜਾ CEO ਸੁੰਦਰ ਪਿਚਾਈ ਆ ਜਿਹੜਾ ਕਿ ਇੱਕ ਹਾਈ ਬ੍ਰਾਹਮਣ ਕਾਸਟ ਦੇ ਵਿੱਚੋਂ ਜਿਹੜਾ ਉਹ ਆਉਂਦਾ ਆ। ਉਸ ਦੇ ਪ੍ਰੋਟੈਸਟ ਦੇ ਵਿੱਚ ਤਨੂਜਾ ਗੁਪਤਾ ਜਿਸ ਨੇ ਸੱਦਿਆ ਸੀਗਾ ਇਸ ਸੌਂਦਰਯ ਰਾਜਨ ਨੂੰ ਜਿਹਨੇ ਕਿਤਾਬ ਜਿਹੜੀ ਉਹ ਲਿਖੀ ਆ ਉਹਨੇ ਫਿਰ ਪ੍ਰੋਟੈਸਟ ਦੇ ਵਿੱਚ ਆਪਣਾ ਅਸਤੀਫਾ ਵੀ ਉੱਥੋਂ ਜਿਹੜਾ ਉਹ ਦਿੱਤਾ ਸੀਗਾ। ਇਸ ਨੂੰ ਐਂਟੀ ਹਿੰਦੂ ਤੇ ਹਿੰਦੂ ਫੋਬਿਕ ਜਿਹੜਾ ਉਹ ਆਖਿਆ ਜਾ ਰਿਹਾ ਆ। ਇਹ ਬੜੀ ਹੈਰਾਨੀ ਵਾਲੀ ਗੱਲ ਆ ਵੀ ਇੱਥੇ ਬਾਹਰ ਆ ਕੇ ਤਾਂ ਇਹ ਜਿਹੜੇ ਦਲਿਤ ਭਾਈਚਾਰੇ ਵਾਲੇ ਆ ਉਹ ਸਮਝ ਰਹੇ ਆ ਵੀ ਡਿਸਕ੍ਰਿਮੀਨੇਸ਼ਨ ਇਦਾਂ ਹੋ ਰਿਹਾ ਹੈ ਕਾਸਟ ਬੇਸ ਦਾ। ਪਰ ਉੱਥੇ ਕਈ ਵਾਰੀ ਬੰਦਾ ਕੁਸਕਦੇ ਵੀ ਨਹੀਂ ਜਿੱਥੇ ਜਿਹੜਾ ਉੱਥੇ ਇੰਨੇ ਵੱਡੇ ਪੱਧਰ ਦੇ ਉੱਤੇ ਹੋ ਰਿਹਾ ਆ। ਉੱਥੇ ਵੀ ਜਿਹੜੀਆਂ ਮਾਈਨੋਰਟੀਜ਼ ਆ ਉਹਨਾਂ ਨੂੰ ਇਕੱਠੇ ਹੋ ਕੇ ਤੁਰਨ ਦੀ ਜਿਹੜੀ ਇਹ ਜ਼ਰੂਰਤ ਆ। ਇਹ ਜਿਹੜਾ ਗੰਦ ਆ ਕਈ ਥਾਵਾਂ ਦੇ ਉੱਤੇ ਇਸ ਟਾਈਮ ਫੈਲ ਚੁੱਕਾ ਹੈਗਾ ਆ ਤੇ ਇਹ ਇੱਕ ਬਹੁਤ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਆ ਰਹੀ ਆ। ਕੱਲ ਜਿਹੜੇ ਆંકੜੇ ਜਿਹੜੇ ਹਰਜੋਤ ਸਿੰਘ ਜੀ ਇੱਕ ਹੋਰ ਐਂਟੀ ਹੇਟ ਵਾਲੇ ਜਿਹੜੇ ਆਏ ਆ ਉਸ ਦੇ ਵਿੱਚ ਜਿਊਜ਼ ਤੋਂ ਬਾਅਦ ਚ ਦੂਜੇ ਨੰਬਰ ਦੇ ਉੱਤੇ ਸਿੱਖ ਨੇ ਜਿਨ੍ਹਾਂ ਦੇ ਨਾਲ ਸਭ ਤੋਂ ਵੱਧ ਜਿਹੜੇ ਹੇਟ ਜਾਂ ਡਿਸਕ੍ਰਿਮੀਨੇਸ਼ਨ ਦੇ ਮਾਮਲੇ ਜਿਹੜੀ ਇਹ ਵਾਇਲੈਂਸ ਆ ਉਹ ਹੋ ਰਹੀ ਹੈਗੀ ਆ। ਸੋ ਇਹ ਬਾਅਦ ਦੇ ਵਿੱਚ ਇਹਨਾਂ ਦੇ ਨਾਲ ਵੀ ਇਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ। ਹੁਣ ਇਹ ਤਾਂ ਸਪਸ਼ਟ ਹੀ ਆ ਵੀ ਜਿਹੜੇ ਲੋਕ ਕਹਿ ਰਹੇ ਆ ਵੀ ਸਾਨੂੰ ਤਰੱਕੀ ਨਹੀਂ ਮਿਲਦੀ ਸਾਡੇ ਨਾਲ ਜਿਹੜਾ ਮਾੜਾ ਵਿਹਾਰ ਜਿਹੜਾ ਉਹ ਕੀਤਾ ਜਾਂਦਾ ਆ ਸਾਨੂੰ ਇੱਕ ਅਲੱਗ ਥਲੱਗ ਕਰਕੇ ਜਿਹੜਾ ਉੱਥੇ ਉਹ ਰੱਖਿਆ ਜਾ ਰਿਹਾ ਆ ਵੀ ਇਹ ਕੰਪਨੀਆਂ ਦੇ ਵਿੱਚ ਜਿਹੜੇ ਇਸ ਟਾਈਮ ਚਾਹੇ ਮੈਨੇਜਰ ਆ ਜਾਂ ਉਹਨਾਂ ਦੇ ਨਾਲ ਦੇ ਬਰਾਬਰ ਤੇ ਵੀ ਲੱਗੇ ਆ ਉਹ ਉਹਨਾਂ ਦੇ ਨਾਲ ਇਸ ਹਿਸਾਬ ਦੇ ਨਾਲ ਵਿਤਕਰਾ ਜਿਹੜਾ ਉਹ ਕਰਦੇ ਹੈਗੇ ਆ। ਸੋ ਇਹ ਹੁਣ ਸਾਰਿਆਂ ਨੂੰ ਮਿਲ ਜੁਲ ਕੇ ਇਸ ਦੇ ਵਿੱਚ ਕੰਮ ਕਰਨ ਦੀ ਜਿਹੜੀ ਜ਼ਰੂਰਤ ਆ ਤੇ ਇਹ ਜਿਹੜਾ ਹਰਜੋਤ ਸਿੰਘ ਜੀ ਪੱਕੀ ਗੱਲ ਆ ਜਿੱਦਾਂ ਤੁਸੀਂ ਕਿਹਾ ਵੀ ਐਂਟੀ ਇੰਡੀਆ ਵਾਲੀ ਜਿਹੜੀ ਇਹਨਾਂ ਨੇ ਰੌਲਾ ਰੱਪਾ ਜਿਹੜਾ ਉਹ ਪਾਈ ਜਾਣਾ ਆ ਉੱਥੇ ਵੀ ਇਹੀ ਚੀਜ਼ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਮਿਲਦੀ ਰਹਿੰਦੀ ਹੈਗੀ ਆ। ਜੀ ਬਿਲਕੁਲ। ਸੋ ਜੇ ਕਿਸੇ ਨਾਲ ਵੀ ਕਿਸੇ ਦਾ ਹੇਟ ਕ੍ਰਾਈਮ ਹੁੰਦਾ ਉਹਨੂੰ ਰਿਪੋਰਟ ਕਰਨਾ ਬਹੁਤ ਜ਼ਰੂਰੀ ਆ। ਜੇ ਉਹ ਇਨਸੀਡੈਂਟਸ US ਦੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਆਈਆਂ ਕਹਿੰਦੇ ਵੀ 2018 ਦੇ ਵਿੱਚ 60 ਇਨਸੀਡੈਂਟਸ ਹੋਈਆਂ ਸੀ ਸਿੱਖਾਂ ਦੇ ਖਿਲਾਫ USA 'ਚ ਤੇ 2020 ਦੇ ਵਿੱਚ 99 ਹੋਈਆਂ
ਤੇ ਜੋ ਕਿ ਵੱਧ ਕੇ 2021 ਦੇ ਵਿੱਚ 214 ਹੋ ਗਈਆਂ। ਸੋ FBI ਨੇ ਇਹ ਦੱਸਿਆ ਆ ਵੀ 91 ਹੇਟ ਕ੍ਰਾਈਮਸ ਜੋ ਰਿਪੋਰਟ ਕੀਤੇ ਗਏ ਸੀ ਹੋਰ ਰਿਲੀਜੀਅਸ ਗਰੁੱਪ ਤੇ, ਜਿਨ੍ਹਾਂ ਦੇ ਵਿੱਚ 12 ਹਿੰਦੂ ਦੇ ਅਗੇਂਸਟ ਵੀ ਸੀ ਤੇ 10 ਐਂਟੀ ਬੁੱਧਿਸਟ ਜੋ ਕ੍ਰਾਈਮ ਸੀ ਉਹ ਵੀ ਹੋਏ ਹੈਗੇ ਆ। ਜੀ ਤੇ ਹਰਜੋਤ ਸਿੰਘ ਜੀ, ਇੱਥੇ ਇੱਕ ਬ੍ਰੇਕ ਦਾ ਵਕਤ ਹੋ ਚੁੱਕਾ। ਬ੍ਰੇਕ ਲੈ ਕੇ ਤੇ ਫਿਰ ਆਪਾਂ ਵਾਪਸ ਹਾਜ਼ਰ ਹੁੰਦੇ ਹਾਂ। ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ ਰੱਖਾਂਗੇ। ਇਕੋਨਮੀ ਨੂੰ ਲੈ ਕੇ ਕੀ ਜਿਹੜਾ ਇਸ ਟਾਈਮ ਗੱਲਾਂ ਬਾਤਾਂ ਚੱਲ ਰਹੀਆਂ ਆ ਉਸ ਉੱਤੇ ਆਪਾਂ ਨਜ਼ਰ ਮਾਰਾਂਗੇ। ਜੁੜੇ ਰਹਿਣਾ ਇੱਥੇ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਸੁਪਰੀਮ ਕੋਰਟ ਦੇ ਜਸਟਿਸਿਸ ਆ, ਜਿਹੜਾ ਗੂਗਲ ਦਾ ਕੇਸ ਚੱਲ ਰਿਹਾ ਆ, ਉਹਦੇ ਵਿੱਚ ਕਹਿੰਦੇ ਉਹ ਹੈਸੀਟੇਸ਼ਨ ਫੇਲ ਕਰ ਰਹੇ ਆ ਅਪੈਂਡਿੰਗ ਦਾ ਸੈਕਸ਼ਨ 230 ਵੀ ਉਹਨੂੰ ਜਿਹੜਾ ਓਵਰਟਰਨ ਕਰ ਦਿੱਤਾ ਜਾਵੇ। ਸੁਪਰੀਮ ਕੋਰਟ ਦੇ ਜਸਟਿਸਿਸ ਇਹ ਕਹਿ ਰਹੇ ਆ ਵੀ ਜੋ ਪ੍ਰੋਟੈਕਸ਼ਨ ਟੈਕ ਇੰਡਸਟਰੀ ਨੂੰ ਮਿਲੀ ਹੋਈ ਆ ਲਾਇਬਿਲਿਟੀ ਫॉर देयर ਯੂਜ਼ਰਸ, ਖਾਸ ਕਰਕੇ ਜੋ ਗੰਜ਼ਾਲਸ ਵਰਸਸ ਗੂਗਲ ਵਾਲਾ ਕੇਸ ਆਇਆ, ਉਹ ਆਪਾਂ ਉਸ ਨੂੰ ਤੋੜਨਾ ਨਹੀਂ ਚਾਹੁੰਦੇ ਹੈਗੇ। ਈਵਨ ਦੋ ਜਸਟਿਸਿਸ ਦੀ ਆਈਡੀਓਲੋਜੀ ਡਿਫਰੈਂਟ ਹੈਗੀ। ਆਪਾਂ ਨੂੰ ਪਤਾ ਹੈ ਵੀ ਜਸਟਿਸਿਸ ਕੁਛ ਡੈਮੋਕ੍ਰੇਟ ਆ, ਰਿਪਬਲਿਕਨਸ ਆ। ਜੋ ਸੈਕਸ਼ਨ 230 ਹੈਗਾ ਕਮਿਊਨੀਕੇਸ਼ਨ ਡੀਸੈਂਸੀ ਐਕਟ, ਜੋ ਉਹਦੇ ਸੰਬੰਧ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਆ। ਅੱਜ ਜਸਟਿਸਿਸ ਨੇ ਹੀਅਰਿੰਗ ਦੇ ਦੌਰਾਨ ਆਰਗੂਮੈਂਟਸ ਸੁਣਨੇ ਆ ਟਵਿੱਟਰ ਵਰਸਸ ਤਾਮਨੇ। ਇਹ ਸੇਮ ਕੇਸ ਇਦਾਂ ਦਾ ਹੋਇਆ ਸੀ, ਪਰ ਇੰਡੀਕੇਸ਼ਨਸ ਇਹ ਆ ਰਹੀਆਂ ਆ ਵੀ ਹੋ ਸਕਦਾ ਉਹ ਇਸ ਨੂੰ ਇਸ ਦੇ ਅਗੇਂਸਟ ਡਿਸੀਜਨ ਨਾ ਦੇਣ। ਜੀ ਬਿਲਕੁਲ। ਸੋ ਕਿਉਂਕਿ ਇਹ ਹੇਠਲੀਆਂ ਅਦਾਲਤਾਂ ਨੇ ਵੀ ਹਰ ਵਾਰੀ 230 ਜਿਹੜੀ ਐਗਜ਼ੈਂਪਸ਼ਨ ਹੈਗੀ ਆ, ਆਰਟੀਕਲ 230 ਆ, ਉਸ ਨੂੰ ਬਰਕਰਾਰ ਜਿਹੜਾ ਉਹ ਰੱਖਿਆ। ਸੋ ਸੁਪਰੀਮ ਕੋਰਟ ਦੇ ਚਾਹੇ ਲਿਬਰਲ ਨੇ ਤੇ ਚਾਹੇ ਕੰਜ਼ਰਵੇਟਿਵ ਵਿਚਾਰਧਾਰਾ ਵਾਲੇ ਜਿਹੜੇ ਜਸਟਿਸਿਸ ਆ, ਉਹ ਵੀ ਸਮਹਾਉ ਲੱਗਦਾ ਆ ਵੀ ਉਸੇ ਪਾਸੇ ਵੱਲ ਨੂੰ ਹੀ ਸੋਚ ਰਹੇ ਹੈਗੇ ਨੇ। ਇਹ ਦੇਖਦੇ ਆ ਬਣਦਾ ਕੀ ਆ, ਪਰ ਕੁਛ ਦਿਨਾਂ ਦੇ ਵਿੱਚ ਆਪਾਂ ਨੂੰ ਇਵੈਂਚੁਅਲੀ ਇਸ ਦਾ ਪਤਾ ਲੱਗ ਜਾਊਗਾ। ਰੌਲਾ ਬਹੁਤ ਪੈਂਦਾ ਰਹਿੰਦਾ ਆ ਵੀ ਇਹਨਾਂ ਦੀਆਂ ਜਿਹੜੀਆਂ ਪ੍ਰੋਟੈਕਸ਼ਨਸ ਆ ਸੋਸ਼ਲ ਮੀਡੀਆ ਕੰਪਨੀਜ਼ ਦੀਆਂ, ਇਹ ਵਾਪਸ ਲੈ ਲਈਆਂ ਜਾਣ ਵੀ ਸਮ ਹੋਵੇ ਜ਼ਿੰਮੇਵਾਰ ਬਣਦੇ ਨੇ। ਪਰ ਲੱਗਦਾ ਅਦਾਲਤਾਂ ਇਸ ਆਰਟੀਕਲ ਦੇ ਹਾਲ ਦੀ ਘੜੀ ਉਲਟ ਜਾਣ ਦੇ ਮੂਡ ਦੇ ਵਿੱਚ ਨਹੀਂ ਹਨ। EPA ਨੇ ਨਾਰਫੋਕ ਸਦਰਨ ਜਿਹੜੀ ਰੇਲ ਕੰਪਨੀ ਜਿਹਦਾ ਆਇਲ ਸਪਿਲ ਜਿਨ੍ਹਾਂ ਦੇ ਟਾਕਸਿਕ ਮਟੀਰੀਅਲ ਸਪਿਲ ਹੋਏ ਸੀਗੇ ਈਸਟ ਪੈਲਸਟੀਨ ਦੇ ਵਿੱਚ, ਉਹਨਾਂ ਨੂੰ ਇਸੇ ਨੂੰ ਹੀ ਕਲੀਨ ਅਪ ਕਰਨ ਦੀ ਜ਼ਿੰਮੇਵਾਰੀ ਲਾਈ ਆ। EPA ਨੇ ਨਾਲ ਹੀ ਚੇਤਾਵਨੀ ਜਿਹੜੀ ਉਹ ਦਿੱਤੀ ਆ, ਕਹਿੰਦੇ ਵੀ ਜੇ ਇਹ ਸਮੇਂ ਸਿਰ ਸਹੀ ਢੰਗ ਦੇ ਨਾਲ ਇਸ ਨੂੰ ਕਲੀਨ ਅਪ ਵਰਕ ਨਹੀਂ ਕਰਦੇ ਤਾਂ $70,000 ਦਾ ਜੁਰਮਾਨਾ ਪ੍ਰਤੀ ਦਿਨ ਜਿਹੜਾ ਆ ਉਸ ਨੂੰ ਪਾਇਆ ਜਾ ਸਕਦਾ ਆ। ਓਹਾਇਓ ਦੇ ਟਾਕਸਿਕ ਟ੍ਰੇਨ ਰੈਕ ਦੇ ਕਰਕੇ ਉੱਥੇ ਹਜ਼ਾਰਾਂ ਹੀ ਲੋਕ ਇਸ ਟਾਈਮ ਘਰੋਂ ਬੇਘਰ ਨੇ। ਬਹੁਤ ਸਾਰਾ ਜਿਹੜਾ ਵਾਈਲਡ ਲਾਈਫ ਆ ਉਹ ਤੇ ਲੋਕਾਂ ਦੇ ਕਈ ਜਿਹੜੇ ਪੈਟਸ ਆ ਉਹ ਉਸ ਦੇ ਫਾਲ ਆਊਟ ਦੇ ਕਰਕੇ ਮਰ ਰਹੇ ਨੇ। ਜਿਹੜੇ ਰੈਜ਼ੀਡੈਂਟਸ ਆ ਉਹ ਕਈ ਹਫ਼ਤਿਆਂ ਤੋਂ ਹੁਣ ਉਹਨਾਂ ਨੂੰ ਕਹਿੰਦੇ ਆ ਵੀ ਵੈਰਾਈਟੀ ਆਫ ਹੈਲਥ ਪ੍ਰੋਬਲਮਸ, ਕਈ ਤਰੀਕੇ ਦੀਆਂ ਸਮੱਸਿਆਵਾਂ ਜਿਹੜੀਆਂ ਆ ਉਹ ਸਰੀਰਕ ਸਮੱਸਿਆਵਾਂ ਆ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਸੋ ਕਹਿੰਦੇ ਵੀ ਡੈਡਲੀ ਐਕਸਪਲੋਜਨ ਕਿਤੇ ਉਹ ਨਾ ਹੋ ਜਾਵੇ। ਟਾਕਸਿਕ ਕੈਮੀਕਲਸ ਆ ਉਹਨਾਂ ਨੂੰ ਜਾਣ ਬੁੱਝ ਕੇ ਟ੍ਰੈਂਚ ਦੇ ਵਿੱਚ ਕੱਢ ਕੇ ਜਿਹੜਾ ਬਰਨ ਆਫ ਕੀਤਾ ਗਿਆ ਸੀਗਾ। ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਸੀਗਾ ਵੀ ਜਿੱਦਾਂ ਦੀ ਵੀ ਮਦਦ ਚਾਹੀਦੀ ਹੋਵੇ ਅਸੀਂ ਦੇਣ ਨੂੰ ਤਿਆਰ ਹਾਂ, ਪਰ ਉੱਥੋਂ ਦੇ ਜਿਹੜੇ
ਗਵਰਨਰ ਆ, ਉਦੋਂ ਉਹਨਾਂ ਨੇ ਇੱਕ ਟਾਈਮ ਦੇ ਉੱਤੇ ਨਾ ਕਰ ਦਿੱਤੀ ਤੇ ਫਿਰ ਆਪਾਂ ਦੇਖਿਆ ਵੀ ਕਿੱਦਾਂ ਕੰਜ਼ਰਵੇਟਿਵਸ ਜਿਹੜੇ ਬਾਈਡਨ ਹੁਣਾਂ ਨੂੰ ਭੰਡ ਵੀ ਜਿਹੜਾ ਉਸ ਦੇ ਵਿੱਚ ਰਹੇ ਆ, ਕਿਉਂਕਿ ਮੌਕਾ ਆ ਤੇ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਆ ਉਹ ਛੱਡਦਾ ਨਹੀਂ ਆਪਣੀ ਸਿਆਸਤ ਆ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ। ਸੋ EPA ਦੀਆਂ ਜਿਹੜੀਆਂ ਡਿਮਾਂਡਸ ਆ ਉਹ ਨਾਰਫੋਕ ਸਦਰਨ ਨੂੰ ਇਹੀ ਆ ਵੀ ਕਲੀਨ ਅਪ ਜਿਹੜਾ ਵੀ ਉੱਥੇ ਮਲਬਾ ਉਹਨਾਂ ਦਾ ਪਿਆ ਆ ਉਸ ਨੂੰ ਕਿਸੇ ਵੀ ਤਰੀਕੇ ਦੀ ਜਿਹੜੀ ਕੰਟੈਮੀਨੇਸ਼ਨ ਹੋਈ ਆ ਉਸ ਨੂੰ ਪੂਰੀ ਤਰ੍ਹਾਂ ਸਾਫ਼ ਕਰੋ ਤੇ ਉਹ ਵੀ EPA ਦੀਆਂ ਸਪੈਸੀਫਿਕੇਸ਼ਨਸ ਤੇ ਸੈਟਿਸਫੈਕਸ਼ਨ ਦੇ ਮੁਤਾਬਕ। ਤੇ ਇਹ ਜਿਹੜਾ ਕਲੀਨ ਅਪ ਕੀਤਾ ਜਾਊਗਾ ਇਸ ਦੀ ਪੂਰੀ ਜਿਹੜੀ ਜ਼ਿੰਮੇਵਾਰੀ ਆ ਰਾਸ਼ੀ ਜਿੰਨੀ ਵੀ ਲੱਗੂਗੀ ਉਹ ਤੁਹਾਨੂੰ ਹੀ ਕਹਿੰਦੇ ਪੇ ਕਰਨੀ ਪੈਣੀ ਆ। ਫੁਲੀ ਫਾਇਡ ਤੁਸੀਂ ਕਲੀਨ ਅਪ ਨਹੀਂ ਕਰਦੇ, ਰਿਫਿਊਜ਼ ਕਰਦੇ ਆ ਤੇ ਅਸੀਂ ਕਲੀਨ ਅਪ ਫਿਰ ਆਪ ਕਰਾਂਗੇ ਤੇ ਤੁਹਾਨੂੰ $70,000 ਪ੍ਰਤੀ ਦਿਨ ਦਾ ਜਿਹੜਾ ਜੁਰਮਾਨਾ ਆ ਉਹ ਇਸ ਦੇ ਬਾਬਤ ਕੀਤਾ ਜਾ ਸਕਦਾ ਆ। ਤੇ ਕਹਿੰਦੇ ਵੀ ਜੇ ਤੁਸੀਂ ਪੇ ਕਰਨ ਤੋਂ ਵੀ ਭੱਜਦੇ ਆ ਤੇ ਅਸੀਂ ਆਪਣੇ ਜਿਹੜੀ ਮਨੀ ਲੱਗੀ ਆ ਉਹ ਤੁਹਾਡੇ ਤੋਂ ਰੀਕੂਪ ਜਿਹੜੀ ਉਹ ਕਰਾਂਗੇ, ਜਿੱਦਾਂ ਜਿੱਦਾਂ ਵੀ ਕਾਨੂੰਨ ਇਜਾਜ਼ਤ ਦਿੰਦਾ ਆ। ਜਿਹੜੇ ਫੈਡਰਲ ਸਰਕਾਰ ਦਾ ਜਿੰਨਾ ਵੀ ਮਨੀ ਲੱਗਦਾ ਆ ਉਹਦਾ 3 ਗੁਣਾ ਅਮਾਊਂਟ ਅਸੀਂ ਫਿਰ ਤੁਹਾਡੇ ਤੋਂ ਚਾਰਜ ਜਿਹੜਾ ਇਸ ਦੇ ਵਿੱਚ ਕਰਾਂਗੇ। 3 ਫਰਵਰੀ ਨੂੰ ਜਿਹੜੀ ਹਰਜੋਤ ਸਿੰਘ ਜੀ ਇਹ ਡੀਰੇਲਮੈਂਟ ਹੋਈ ਸੀ ਤੇ ਹੁਣ 22 ਫਰਵਰੀ ਆ ਚੁੱਕੀ ਆ ਤੇ ਸਮੱਸਿਆ ਜਿਹੜੀ ਆ ਉਹ ਅਜੇ ਬਹੁਤੀ ਦੂਰ ਜਾਂਦੀ ਨਜ਼ਰ ਨਹੀਂ ਆਉਂਦੀ। ਹੋਮ ਡਿਪੂ $1 ਬਿਲੀਅਨ ਸਪੈਂਡ ਕਰ ਰਿਹਾ ਆ ਉਹਨਾਂ ਦੇ ਐਸੋਸੀਏਟਸ ਜੋ ਜੌਬ ਕਰਦੇ ਆ ਉਹਨਾਂ ਦੀ ਤਨਖਾਹ ਨੂੰ ਵਧਾਉਣ ਦੇ ਲਈ। ਅੱਜ ਕੰਪਨੀ ਨੇ ਅਨਾਉਂਸ ਕੀਤਾ ਵੀ ਹੋਮ ਡਿਪੂ ਦੇ ਮਿਨੀਮਮ ਵੇਜ $15 ਹੋ ਜਾਣਗੇ। ਕੈਲੀਫੋਰਨੀਆ 'ਚ ਤਾਂ ਆਲਰੇਡੀ ਇੰਨੇ ਆ, ਪਰ ਹੋਰ ਸਟੇਟਸ 'ਚ ਮਿਨੀਮਮ ਵੇਜ ਕਈ ਜਗ੍ਹਾ ਤੇ ਕਾਫੀ ਘੱਟ ਹੈਗੇ ਆ। ਫਰਵਰੀ 24 ਤੋਂ ਜਿੰਨੇ ਵੀ ਹੋਮ ਡਿਪੂ ਦੇ EMPLOYEES ਆ ਉਹਨਾਂ ਦੀ ਤਨਖਾਹ $15 ਤੋਂ ਉੱਪਰ ਹੋਊਗੀ। ਇਹ CEO ਟੈਡ ਡੈਕਰ ਆ, ਉਹਨਾਂ ਨੇ ਕਿਹਾ ਵੀ ਅਸੀਂ ਆਪਣੇ EMPLOYEES ਦੇ ਵਿੱਚ ਇਹ ਇੱਕ ਬਹੁਤ ਵੱਡੀ ਇਨਵੈਸਟਮੈਂਟ ਕਰਨ ਜਾ ਰਹੇ ਆ। ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਟ੍ਰੇਨਿੰਗ ਤੇ ਕੈਰੀਅਰ ਡਿਵੈਲਪਮੈਂਟ ਓਪਰਚੁਨਿਟੀਜ਼ ਵੀ ਉਹਨਾਂ ਦੇ ਜੋ 65,000 ਦੇ ਕਰੀਬ ਐਸੋਸੀਏਟਸ ਆ ਉਹਨਾਂ ਦੇ ਲਈ ਕੀਤੀਆਂ ਗਈਆਂ ਹੈਗੀਆਂ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮੈਟਾ ਕੰਪਨੀ ਜਿਹੜੀ ਫੇਸਬੁੱਕ ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਆ, ਜਿਨ੍ਹਾਂ ਨੇ ਟਵਿੱਟਰ ਦੀ ਤਰਜ਼ ਦੇ ਉੱਤੇ ਹੁਣੇ ਰੀਸੈਂਟਲੀ ਵੈਰੀਫਾਈਡ ਦੇ ਲਈ ਡਾਲਰ ਜਿਹੜੇ ਉਹ ਚਾਰਜ ਕਰਨੇ ਸ਼ੁਰੂ ਕਰਨੇ ਆ, ਉਹਨਾਂ ਦੇ ਖਿਲਾਫ $175 ਮਿਲੀਅਨ ਦਾ ਇੱਕ ਵਰਡਿਕਟ ਜਿਹੜਾ ਉਹ ਆਇਆ ਸੀਗਾ। ਉਸ ਨੂੰ ਇਹਨਾਂ ਨੇ ਅਦਾਲਤ ਵਿੱਚ ਗੁਹਾਰ ਲਾਈ ਸੀ ਵੀ ਇਸ ਨੂੰ ਟੌਸ ਕਰ ਦਿੱਤਾ ਜਾਵੇ ਵੀ ਅਸੀਂ ਨਹੀਂ ਦੇਣਾ ਚਾਹੁੰਦੇ। ਪਰ ਫੈਡਰਲ ਜੱਜ ਜਿਹੜੇ ਨੇ ਇੱਕ ਆਸਟਨ ਟੈਕਸਸ ਦੇ ਵਿੱਚ ਉਹਨਾਂ ਨੇ ਮੈਟਾ ਪਲੇਟਫਾਰਮ ਦੀ ਇਸ ਜਿਹੜੀ ਕਹਿ ਲਓ ਵੀ ਅਰਜੀ ਨੂੰ ਬਾਹਰ ਜਿਹੜਾ ਉਹ ਸਿੱਟ ਦਿੱਤਾ। $175 ਮਿਲੀਅਨ ਜਿਊਰੀ ਨੇ ਇੱਕ ਪੇਟੈਂਟ ਵਰਡਿਕਟ ਵਾਕੀ ਟਾਕੀ ਐਪ ਵੌਕਸਰ ਇੱਕ ਕੰਪਨੀ ਆ ਉਸ ਦੇ ਹੱਕ ਦੇ ਵਿੱਚ ਦਿੱਤਾ ਸੀਗਾ। US ਡਿਸਟ੍ਰਿਕਟ ਜੱਜ ਲੀ ਯਕੀਲ ਉਹਨਾਂ ਨੇ ਇਹ ਡਿਸੀਜਨ ਜਿਹੜਾ ਉਹ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਜਿਹੜੀਆਂ ਜਿਊਰੀ ਦੀਆਂ ਫਾਈਂਡਿੰਗ ਸੀਗੀਆਂ ਮੈਟਾ ਦਾ ਜਿਹੜਾ ਫੇਸਬੁੱਕ ਲਾਈਵ ਤੇ ਇੰਸਟਾਗ੍ਰਾਮ ਲਾਈਵ ਸਟ੍ਰੀਮਿੰਗ ਟੈਕਨੋਲੋਜੀ ਆ ਉਹ ਵੌਕਸਰ ਦੇ 2 ਪੇਟੈਂਟਸ ਨੂੰ ਇਨਫ੍ਰਿੰਜ ਜਿਹੜਾ ਉਹ ਕਰਦਾ ਸੀਗਾ। ਇਹ ਰਿਲੇਟਡ ਟੂ ਵੀਡੀਓ ਸਟ੍ਰੀਮਿੰਗ ਤੇ ਮੈਸੇਜਿੰਗ ਸੀਗੀਆਂ ਤੇ ਇਸੇ ਲਈ $175 ਮਿਲੀਅਨ ਵੌਕਸਰ ਕੰਪਨੀ ਨੂੰ ਦੇਣ ਦੇ ਲਈ ਆਖਿਆ ਗਿਆ ਸੀਗਾ। ਸੈਨ ਫਰਾਂਸਿਸਕੋ ਬੇਸਡ ਇਹ ਕੰਪਨੀ ਸੀਗੀ, ਉਹਨਾਂ ਨੇ 2020 ਦੇ ਵਿੱਚ ਇਹ ਲਾਸੂਟ ਦਰਜ ਕੀਤਾ ਸੀਗਾ ਵੀ ਮੈਟਾ ਨੇ ਇਹਨਾਂ ਦੀ ਪੇਟੈਂਟਡ ਟੈਕਨੋਲੋਜੀ ਆ ਉਸੇ ਨੂੰ ਵਰਤ ਕੇ ਆਧਾਰ ਬਣਾ ਕੇ ਜਿਹੜਾ ਫੇਸਬੁੱਕ ਲਾਈਵ ਇੰਸਟਾਗ੍ਰਾਮ ਲਾਈਵ ਜਿਹੜਾ ਆ ਉਹ ਚਲਾਇਆ ਹੈਗਾ ਆ। ਹੁਣ ਇਹ ਉਤਲੀ ਅਦਾਲਤ ਵਿੱਚ ਆਟੋਮੈਟਿਕਲੀ ਜਿਹੜੇ ਉਹ ਜਾਣਗੇ, ਪਰ ਇਸ ਜੱਜ ਨੇ ਕਿਹਾ ਵੀ ਨਹੀਂ ਭਾਈ ਤੁਹਾਨੂੰ 175 ਮਿਲੀਅਨ ਦੇਣੇ ਹੀ ਪੈਣੇ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਪਿਛਲੇ ਮਹੀਨਿਆਂ ਤੋਂ ਦੱਸਦੇ ਆ ਰਹੇ ਹਾਂ, ਲੇ ਆਫ ਬੜੀ ਚੱਲ ਰਹੀ ਆ। ਲੋਕ ਜਿਹੜੀਆਂ ਜੌਬਸ ਵੀ ਹੁਣ ਹਾਰਡ ਹੋ ਰਹੀਆਂ, ਕੁਛ ਜੌਬਸ ਤਾਂ ਕਾਫੀ ਜਿਹੜੀਆਂ ਲੋ ਪੇਇੰਗ ਜੌਬਸ ਹੈਗੀਆਂ ਅਵੇਲੇਬਲ ਆ, ਪਰ ਵਾਈਟ ਕਾਲਰ ਜੌਬਸ ਅਵੇਲੇਬਲ ਨਹੀਂ ਹੈਗੀਆਂ। ਇਹਦੇ ਸੰਬੰਧ ਦੇ ਵਿੱਚ ਇੱਕ CNBC ਦੀ ਰਿਪੋਰਟਰ ਆ ਬੈਕੀ ਕੁਇਕ, ਉਸਨੇ ਜੋ ਇੱਕ ਕੈਰੀਅਰ ਐਡਵਾਈਸ ਆ ਉਹ ਦਿੱਤੀ ਆ। ਕਹਿੰਦੀ ਪਈ ਇਦਾਂ ਦੇ ਸਮੇਂ ਦੇ ਉੱਤੇ ਉਹ ਜੌਬ ਨੂੰ ਜੁਆਇਨ ਕਰੋ ਜਿਹੜੀ ਕੋਈ ਨਹੀਂ ਲੈਣਾ ਚਾਹੁੰਦਾ ਤੇ ਤੁਹਾਡੇ ਫਿਊਚਰ ਦੇ ਵਿੱਚ ਉਹ ਬਹੁਤ ਕੰਮ ਆਊਗੀ। ਗੈਰੀ ਇੰਡੀਆਨਾ ਤੋਂ ਇਹ 50 ਸਾਲਾਂ ਦੀ ਜਰਨਲਿਸਟ ਸਕੌਕ ਬਾਕਸ ਕਰਕੇ ਕੋ ਐਂਕਰ ਕਰਦੀ ਆ ਪ੍ਰੋਗਰਾਮ ਤੇ ਵਾਲ ਸਟਰੀਟ ਦੇ ਉੱਤੇ ਵੀ। ਉਹ ਕਹਿੰਦੀ ਵੀ ਜਦੋਂ ਮੈਂ ਜੌਬ ਜੁਆਇਨ ਕੀਤੀ ਸੀ ਮੈਨੂੰ ਕੋਈ ਜੌਬ ਦੇ ਨਹੀਂ ਰਿਹਾ ਸੀ ਤੇ ਮੈਂ ਇੱਕ ਆਫਿਸ ਦੇ ਵਿੱਚ ਕਦੇ ਫੈਕਸ ਕਰਨੀ, ਕਦੇ ਫੋਨ ਚੱਕਣੇ, ਕਦੇ ਕਿਸੇ ਨੂੰ ਜਿਹੜੀ ਆ ਕਿਸੇ ਤਰ੍ਹਾਂ ਦਾ ਵੀ ਜਿਹੜਾ ਪੇਪਰ ਵਰਕ ਦੇਣਾ,
ਇਹ ਨਿਊਜ਼ ਆਰਗੇਨਾਈਜੇਸ਼ਨ ਦੇ ਵਿੱਚ। ਤੇ ਹੌਲੀ-ਹੌਲੀ ਕਹਿੰਦੀ ਜਿੱਦਣ ਕੋਈ ਆਉਂਦਾ ਨਹੀਂ ਸੀ, ਮੈਂ ਉਹਨਾਂ ਨੂੰ ਪੁੱਛਦੀ ਰਹਿੰਦੀ ਸੀ ਵੀ ਅੱਜ ਵੀ ਮੈਂ ਆਵਾਂ, ਅੱਜ ਵੀ ਆਵਾਂ। ਤੇ 100 ਤੋਂ ਵੱਧ ਉਹਦੀਆਂ ਜਿਹੜੀਆਂ ਸਟੋਰੀਜ਼ ਆ ਵਾਲ ਸਟਰੀਟ ਜਰਨਲ ਦੇ ਵਿੱਚ ਉਸਨੇ ਲਿਖੀਆਂ। ਉਹ ਤੋਂ ਬਾਅਦ ਜਾ ਕੇ ਕਿਤੇ ਉਹ ਉਸਨੂੰ ਰਿਪੋਰਟਰ ਬਣਾਇਆ ਗਿਆ। ਰਿਪੋਰਟਰ ਵੀ ਕਹਿੰਦੀ ਵੀ ਉਸ ਟਾਈਮ ਤੇ ਜਦੋਂ ਕੋਈ ਅਵੇਲੇਬਲ ਨਹੀਂ ਹੁੰਦਾ ਸੀ। ਸੋ ਮੇਰੀ ਕਹਿੰਦੀ ਐਡਵਾਈਸ ਇਹ ਆ ਵੀ ਜਦੋਂ ਵੀ ਜਿੱਥੇ ਵੀ ਤੁਹਾਨੂੰ ਜੌਬ ਮਿਲਦੀ ਆ 90% ਆਫ ਦਾ ਟਾਈਮ ਜਿਹੜਾ ਆ ਉੱਥੇ ਸ਼ੋ ਅਪ ਕਰੋ। ਇਹੀ ਸਾਰੀ ਆ ਹੋਲ ਗੇਮ ਆ। ਸੋ ਯੂ ਹੈਵ ਟੂ ਸ਼ੋ ਅਪ ਐਵਰੀ ਡੇ। ਕਹਿੰਦੀ ਵੀ ਮੈਂ 10 ਵਜੇ ਤੋਂ ਪਹਿਲਾਂ ਕਦੇ ਉੱਠ ਕੇ ਰਾਜੀ ਨਹੀਂ ਹੁੰਦੀ ਸੀ, ਪਰ ਜਦੋਂ ਮੇਰਾ ਇੰਨਾ ਮੈਨੂੰ ਚਾਹ ਸੀ ਵੀ ਮੈਂ ਟੀਵੀ ਦੇ ਉੱਤੇ ਟੌਪ ਦੀ ਜਰਨਲਿਸਟ ਬਣਨਾ ਆ, ਤੇ ਮੈਂ ਕਹਿੰਦੀ ਹੁਣ ਮੇਰਾ ਜਿਹੜਾ ਸ਼ੋਅ ਆ ਉਹ 6 ਵਜੇ ਸਟਾਰਟ ਹੁੰਦਾ ਹੈਗਾ ਆ। ਸੋ ਕਹਿੰਦੀ ਬਈ ਕੋਈ ਵੀ ਜਿਹੜੀ ਜੌਬ ਆ ਉਹਨੂੰ ਇਹ ਨਾ ਕਹੋ ਵੀ ਹਾਂ ਵੀ ਮੈਂ ਜੀ ਬਹੁਤ ਹਾਈਲੀ ਕੁਆਲੀਫਾਈਡ ਹਾਂ ਵੀ ਮੈਨੂੰ ਉਹੀ ਜੌਬ ਮਿਲਣੀ ਆ। ਚਾਹੇ ਜਿੱਥੋਂ ਵੀ ਲੋ ਤੋਂ ਸਟਾਰਟ ਕਰੋ, ਮਿਹਨਤ ਕਰੋ ਤੇ ਹਰ ਟਾਈਮ ਅਵੇਲੇਬਲ ਹੋਵੋ ਤੇ ਤੁਸੀਂ ਜਿਹੜਾ ਆ ਆਪਣਾ ਅਚੀਵਮੈਂਟ ਲਾਈਫ ਦੇ ਵਿੱਚ ਕਰ ਸਕਦੇ ਹੈਗੇ। ਜੀ, ਬਿਲਕੁਲ। ਸੋ ਇਕੋਨਮੀ ਕਿੱਦਾਂ ਦੀ ਹੋਣੀ ਆ, ਇਹ ਤਾਂ ਕਿਸੇ ਦੇ ਵੀ ਜਿਹੜਾ ਆ ਹੱਥ ਨਹੀਂ ਹੈ ਜਿਹੜੇ ਉਹ ਆ ਰਹੇ। ਹਰ ਇੱਕ ਜਣਾ ਆਪੋ ਆਪਣੀਆਂ ਕਿਆਸ ਰਾਈਆਂ ਜਿਹੜਾ ਉਹ ਲਾ ਰਿਹਾ ਆ। ਜਿਹੜੇ ਸਿਟੀ ਬੈਂਕ ਦੇ ਨੇਥਨ ਸ਼ੀਟਸ ਆ, ਇਹ ਉੱਥੋਂ ਦੇ ਚੀਫ ਇਕੋਨੋਮਿਸਟ ਆ। ਉਹ ਕਹਿੰਦੇ ਆ ਵੀ ਐਕਸਟਰਾਆਰਡੀਨਰੀ ਰੈਜ਼ਿਲੀਐਂਟ ਗਲੋਬਲ ਇਕੋਨਮੀ ਇਸ ਟਾਈਮ ਨਜ਼ਰ ਜਿਹੜੀ ਉਹ ਆ ਰਹੀ ਆ, ਜੋ ਕਿ ਸਾਰਿਆਂ ਦੇ ਲਈ ਇੱਕ ਚੰਗੀ ਚੀਜ਼ ਜਿਹੜੀ ਹੈਗੀ ਆ। ਕਈ ਲੋਕ ਸੋਚ ਰਹੇ ਹੋਣਗੇ ਵੀ ਭਾਈ ਆ ਜਾਵੇ, ਕਈ ਦੇਖਦੇ ਆ ਵੀ ਇਹਦੇ ਵਿੱਚ ਮੌਕਾ ਮਿਲਦਾ ਹੈ ਰਿਸੈਸ਼ਨ ਦੇ ਵਿੱਚ ਉਹ ਅਮੀਰ ਬਣਨ ਦਾ, ਕਈਆਂ ਦੇ ਕੋਲ ਜਿਹਦੇ ਕੋਲ ਹੁੰਦੀ ਆ ਮਨੀ। ਪਰ ਜਿਹੜੇ ਆਮ ਲੋਕ ਆ ਉਹਨਾਂ ਦੇ ਲਈ ਬੜਾ ਇਹ ਔਖਾ ਵਕਤ ਰਹਿੰਦਾ ਆ। ਸੋ ਪਰ ਕਹਿੰਦੇ ਵੀ ਬੜੀ ਰੈਜ਼ੀਲੀਐਂਟ ਇਸ ਟਾਈਮ ਦਿਖ ਰਹੀ ਹੈ ਗਲੋਬਲ ਇਕੋਨਮੀ, ਕਿਉਂਕਿ ਜਿੰਨਾ ਕੁ ਹਰਜੋਤ ਸਿੰਘ ਜੀ ਇਕੋਨਮਿਸਟਾਂ ਨੇ ਡਰਾਇਆ ਸੀਗਾ ਜਾਂ ਡਰਾ ਰਹੇ ਆ, ਉੱਦਾਂ ਦੀ ਗੱਲ ਅਜੇ ਤੱਕ ਜਿਹੜੀ ਉਹ ਨਹੀਂ ਨਜ਼ਰ ਆ ਰਹੀ ਹੈਗੀ। ਹੁਣ ਸੀਜ਼ਨਲ ਐਡਜਸਟਮੈਂਟਸ ਜਿਹੜੀਆਂ ਯੂਐਸ ਦੀਆਂ ਰੀਟੇਲ ਸੇਲਸ ਦੀਆਂ ਜੋ ਆਈਆਂ ਨੇ ਹਰਜੋਤ ਸਿੰਘ ਜੀ, ਉਹ ਇਹੀ ਜਿਹੜੀਆਂ ਉਹ ਦੱਸ ਰਹੀਆਂ ਆ ਵੀ ਇਕੋਨਮੀ ਦਾ ਮੋਮੈਂਟਮ ਕਿੱਦਾਂ ਦਾ ਜਿਹੜਾ ਉਹ ਚੱਲ ਰਿਹਾ ਆ। ਪਰ ਕਹਿੰਦੇ ਆ ਵੀ ਕਈ ਵਾਰੀ ਇਹ ਨੰਬਰਸ ਜਿਹੜੇ ਆ ਮਿਸਲੀਡ ਵੀ ਤੁਹਾਨੂੰ ਕਰ ਜਾਂਦੇ ਨੇ। ਕੱਲ ਵਾਲਮਾਰਟ ਇਹ ਕਹਿ ਰਿਹਾ ਸੀਗਾ ਵੀ ਸਾਡਾ ਜਿਹੜਾ 4th ਕੁਆਰਟਰ ਆ ਪਿਛਲੇ ਸਾਲ ਦਾ ਉਹ ਤਾਂ ਗੁੱਡ ਰਿਹਾ, ਪਰ ਇਸ ਸਾਲ ਦੇ ਵਿੱਚ ਉਹਨਾਂ ਨੂੰ ਕੋਈ ਬਹੁਤੀ ਉਮੀਦ ਨਹੀਂ ਆ ਵੀ ਵਧੀਆ ਜਿਹੜੀ ਕਾਰਜਕਾਰੀ ਜਿਹੜੀ ਉਹ ਰਹੂਗੀ, ਕਿਉਂਕਿ ਸਲੋ ਡਾਊਨ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਜ਼ਿਆਦਾ ਨਜ਼ਰ ਆ ਰਹੀਆਂ ਆ। ਹੋਮ ਡੀਪੂ ਨੇ ਵੀ ਇਹੀ ਗੱਲ ਜਿਹੜੀ ਉਹ ਕੱਲ ਆਖੀ ਸੀ। ਰੀਟੇਲ ਵਾਲੇ ਸਾਰੇ ਜਾਣੇ ਇਸ ਟਾਈਮ ਇਸੇ ਹੀ ਪੱਖ ਦੇ ਵਜੋਂ ਜਿਹੜੇ ਉਹ ਸੋਚ ਰਹੇ ਨੇ। ਬਾਕੀ ਜਿਹੜਾ ਮਹਿੰਗਾਈ ਦੀ ਜਿਹੜੀ ਮਾਰ ਆ ਉਹ ਅਜੇ ਤੱਕ ਘਟਦੀ ਕੋਈ ਬਹੁਤੀ ਨਜ਼ਰ ਨਹੀਂ ਆ ਰਹੀ। ਜੋ ਹਾਲਾਤ ਪ੍ਰੀ ਕੋਵਿਡ ਦੇ ਦੌਰਾਨ ਸੀਗੇ, ਜਿੱਦਾਂ ਪ੍ਰਾਈਸਿਸ ਸੀਗੀਆਂ, ਉੱਥੇ ਅਜੇ ਤੱਕ ਮੁੜ ਦੁਬਾਰਾ ਜਿਹੜੀਆਂ ਉਹ ਨਹੀਂ ਪਹੁੰਚ ਪਾ ਰਹੀਆਂ। ਖਾਸ ਕਰਕੇ ਆਮ ਜਿਹੜੀਆਂ ਤੇ ਰੋਜ਼ਮਰਰਾ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਅਜੇ ਵੀ ਬਹੁਤ ਜ਼ਿਆਦਾ ਮਹਿੰਗੀਆਂ ਹੀ ਚੱਲ ਰਹੀਆਂ ਨੇ। ਜੀ, ਸੋ ਇਸੇ ਤਰ੍ਹਾਂ ਰਸ਼ੀਆ ਵਾਲੇ ਮੱਗੇ ਤਾਂ ਮਾਰ ਰਹੇ ਆ, ਪਰ ਰਸ਼ੀਆ ਦੀ ਇਕੋਨਮੀ ਕਹਿੰਦੇ ਬਹੁਤ ਜ਼ਿਆਦਾ ਹਰਟ ਹੋ ਰਹੀ ਆ। ਜਦੋਂ ਤੋਂ ਹੀ ਰਸ਼ੀਆ ਨੇ ਫੁੱਲ ਸਕੇਲ ਇਨਵੇਜ਼ਨ ਯੂਕਰੇਨ ਦੀ ਸ਼ੁਰੂ ਕੀਤੀ ਆ, ਵੈਸਟਰਨ ਕੰਟਰੀਜ਼ ਸਾਰੀਆਂ ਇਕੱਠੀਆਂ ਹੋ ਗਈਆਂ। ਜਿੰਨੀਆਂ ਸੈਂਕਸ਼ਨਸ ਰਸ਼ੀਆ ਦੇ ਉੱਤੇ ਲੱਗੀਆਂ ਹੋਈਆਂ ਆ, ਉਸਨੇ ਰਸ਼ੀਆ ਦਾ ਜਿਹੜਾ ਆ ਇੱਕ ਤਰ੍ਹਾਂ ਨਾਲ ਰਸ਼ੀਆ ਦੀ ਇਕੋਨਮੀ ਦਾ ਧੂੰਆਂ ਕੱਢਿਆ ਹੋਇਆ ਹੈਗਾ ਆ। ਬਹੁਤ ਸਾਰੇ ਬਿਜ਼ਨਸਿਸ ਅਮਰੀਕਾ ਦੇ ਜਿੰਨੀਆਂ ਵੀ ਫਰੈਂਚਾਈਜ਼ੀ ਸੀਗੀਆਂ, ਮੈਕਡੋਨਲਡ, ਸਟਾਰਬਕਸ ਵਗੈਰਾ, ਇਹ ਸਾਰੀਆਂ ਉੱਥੋਂ ਵਾਪਸ ਬੁਲਾ ਲਈਆਂ ਗਈਆਂ ਹੈਗੀਆਂ ਆ। ਯੂਰਪੀਅਨ ਯੂਨੀਅਨ ਕਹਿੰਦੇ ਵੀ $100 ਬਿਲੀਅਨ ਰਸ਼ੀਅਨ ਫੋਸਲ ਫਿਊਲ ਤੇ ਡਿਪੈਂਡ ਕਰਦਾ ਸੀ, ਸਪੈਂਡ ਕਰਦਾ ਸੀ ਹਰ ਸਾਲ। 2021 ਚ $100 ਬਿਲੀਅਨ ਸਪੈਂਡ ਕੀਤਾ ਸੀ। ਸੋ ਉਹ ਸਾਰਾ ਹੀ ਉਹਨਾਂ ਦਾ ਜਿਹੜਾ ਘਟ ਗਿਆ ਹੈਗਾ। ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੱਥੇ ਕਾ। ਪਰ ਕੁਛ ਕੁ ਜਿੱਦਾਂ ਇੰਡੀਆ ਵਾਲੇ ਆ, ਉਹ ਹੇਰਾਫੇਰੀ ਕਰ ਰਹੇ ਆ ਵੀ ਰਸ਼ੀਆ ਤੋਂ ਗੈਸ ਲੈ ਕੇ ਹੋਰ ਮੁਲਕਾਂ ਨੂੰ ਵੇਚ ਰਹੇ ਆ, ਜੋ ਕਿ ਅਮਰੀਕਾ ਬੜੀ ਤਿੱਖੀ ਨਜ਼ਰ ਦੇ ਨਾਲ ਉਹਨਾਂ ਵੱਲ ਦੇਖ ਰਿਹਾ ਵੀ ਰਸ਼ੀਆ ਵਾਲੇ, ਇੰਡੀਆ ਵਾਲੇ ਕੀ ਕਰ ਰਹੇ ਆ। ਤੇ ਚਾਈਨਾ ਵਾਲੇ ਵੀ ਹੁਣ ਫਿਰ ਰਸ਼ੀਆ 'ਚ ਜਾ ਰਹੇ ਆ। ਚਾਈਨਾ ਦਾ ਇੱਕ ਮਿਨਿਸਟਰ ਰਸ਼ੀਅਨ ਪ੍ਰੈਜ਼ੀਡੈਂਟ ਨੂੰ ਮਿਲ ਕੇ ਆਇਆ ਤੇ ਪ੍ਰੋਬਲਮ ਜਿਹੜੀ ਰਸ਼ੀਅਨ ਆਇਲ ਦੀ ਆ ਉਹ ਇਸ ਟਾਈਮ ਬਹੁਤ ਵੱਡੀ ਚੱਲ ਰਹੀ ਹੈ। ਜੀ, ਜੀ, ਬਿਲਕੁਲ। ਸੋ ਦੇਖੋ ਕੀ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਬਾਬਤ ਜਿਹੜਾ ਉਹ ਬਣਦਾ ਹੈਗਾ ਆ। ਸੋ ਹੋਪਫੁਲੀ ਜਿਹੜੀ ਸਥਿਤੀ ਆ ਉਹ ਠੀਕ ਜਿਹੜੀ ਰਵੇ। ਪਰ ਜਿੱਦਾਂ ਸਾਰੇ ਜਾਣੇ ਕਹਿੰਦੇ ਆ, ਪ੍ਰੀਪੇਅਰ ਫॉर द ਵਰਸਟ, ਹੋਪ ਫॉर द ਬੈਸਟ ਐਂਡ ਪ੍ਰੀਪੇਅਰ ਫॉर द ਵਰਸਟ, ਵੀ ਆਪਣੇ ਆਪ ਨੂੰ ਮਾੜੇ ਸਮੇਂ ਦੇ ਲਈ ਤਿਆਰ ਜਿਹੜਾ ਉਹ ਰੱਖੋ, ਜਸਟ ਇਨ ਕੇਸ ਜੇ ਆਉਂਦਾ ਆ ਤਾਂ ਭਾਈ ਤੁਸੀਂ ਜਿਹੜਾ ਉਹ ਬਚ ਕੇ ਜਿਹੜਾ ਉਹ ਤੁਸੀਂ ਰਹੋ। ਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈਗਾ ਆ,
ਤੇ ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਆਤਮਿਕ ਆਨੰਦ 11 ਵਜੇ ਤੱਕ, ਜਿਸ ਦੇ ਵਿੱਚ ਤੁਸੀਂ ਜਿਹੜੇ ਗੁਰਬਾਣੀ ਦੇ ਸ਼ਬਦ ਆ ਉਹ ਦੱਸ ਸਕਦੇ ਆ ਤੇ ਉਹ ਤੁਹਾਡੇ ਲਈ ਪਲੇ ਕੀਤੇ ਜਾਣਗੇ। 11 ਤੋਂ 1 ਵਜੇ ਤੱਕ ਪ੍ਰੋਗਰਾਮ ਨਜ਼ਰੀਆ ਹੋਵੇਗਾ, ਜਿਸ ਦੇ ਵਿੱਚ ਗੱਲਾਂ ਬਾਤਾਂ ਪੰਜਾਬ ਦੇ ਤਾਂ ਹੋਰ ਅਹਿਮ ਮੁੱਦਿਆਂ ਦੇ ਉੱਤੇ ਜਿਹੜੀ ਉਹ ਗੱਲਬਾਤ ਰਹਿੰਦੀ ਹੈ, ਨਾਲ ਗੀਤ ਜਿਹੜੇ ਚੱਲਦੇ ਨੇ। ਤੇ ਫਿਰ ਫਰਮੈਸ਼ੀ ਗੀਤਾਂ ਦਾ ਪ੍ਰੋਗਰਾਮ 1 ਤੋਂ ਲੈ ਕੇ 2:30 ਵਜੇ ਤੱਕ ਤੇ 3 ਤੋਂ 4 ਵਜੇ ਤੱਕ ਜਿਹੜੀ ਗੱਲਬਾਤ ਆ ਸਾਂਝੀ ਸੱਥ ਦੇ ਵਿੱਚ ਜਿਹੜੀ ਉਹ ਕਰਾਂਗੇ। ਜਿਹੜਾ ਕਾਸਟ ਡਿਸਕ੍ਰਿਮੀਨੇਸ਼ਨ ਦਾ ਰੌਲਾ ਇਸ ਟਾਈਮ ਪਿਆ ਆ ਸਿਆਟਲ ਦੇ ਵਿੱਚ, ਜਿਹੜਾ ਨਵਾਂ ਕਾਨੂੰਨ ਪਾਸ ਹੋਇਆ ਆ ਉਸ ਨੂੰ ਲੈ ਕੇ ਜਿਹੜੀ ਉਹ ਅੱਜ ਆਪਾਂ ਵਿਚਾਰ ਚਰਚਾ 3 ਤੋਂ 4 ਵਜੇ ਤੱਕ ਸਾਂਝੀ ਸੱਥ ਦੇ ਵਿੱਚ ਕਰਾਂਗੇ। 4 ਤੋਂ ਲੈ ਕੇ 5 ਵਜੇ ਤੱਕ ਜਿਹੜੀ ਗੱਲਬਾਤ ਆ ਉਹ ਵਿਸਰਦਾ ਵਿਰਸਾ ਜਿਹੜਾ ਉਹ ਲੈ ਕੇ ਹੋਣਗੇ ਹਾਜ਼ਰ ਬਲਵਿੰਦਰ ਕੌਰ ਜੀ। ਤੇ ਫਿਰ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਤੇ ਅਮਰੀਕਾ ਦੀਆਂ ਅਹਿਮ ਖਬਰਾਂ ਤੇ ਨਜ਼ਰ ਮਾਰਾਂਗੇ। ਉਸ ਉਪਰੰਤ 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਤੇ 8:30 ਵਜੇ ਫਿਰ ਦੀਪਕ ਸ਼ਰਮਾ ਹੁਣਾਂ ਦੇ ਨਾਲ ਜਿਹੜਾ ਖਬਰ ਤੇ ਨਜ਼ਰ ਪ੍ਰੋਗਰਾਮ ਆ ਉਹ ਲੈ ਕੇ ਹਾਜ਼ਰ ਹੋਵਾਂਗੇ। ਪੰਜਾਬ ਭਰ ਦੀਆਂ ਅਹਿਮ ਖਬਰਾਂ ਦੀ ਜਿਹੜਾ ਐਨਾਲਿਸਿਸ ਉਸ ਦੇ ਵਿੱਚ ਕੀਤਾ ਜਾਵੇਗਾ। ਤੇ ਹੁਣ ਜਿਹੜਾ ਉਹ ਆਪਾਂ ਲੈਂਦੇ ਹਾਂ ਜੀ ਹਰਜੋਤ ਸਿੰਘ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।